ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਝ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500। ਗੁਰਦੀਪ ਸਿੰਘ ਪਿਰਦੀ, ਕਲੋਵਸ ਤਨਾਮ ਸਿੰਘ, ਸ਼ੇਰਗਿੱਲ ਸਲਮਾ, ਬੀਸਲਾ ਪਰਿਵਾਰ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਬਖਸ਼ੀਸ਼ ਸਿੰਘ ਭਾਊ ਬ੍ਰਦਰਸ, ਗੁਰਚਰਨ ਸਿੰਘ ਬਿਕਰਸਫੀਲਡ, ਮਨਦੀਪ ਸਿੰਘ ਸੈਨੋਜੇ, ਯੰਡਰ ਹੋਮ ਲੋਨ ਵਾਲੇ ਮੋਹ ਚੀਮਾ ਜੀ, ਜਿਨ੍ਹਾਂ ਨੂੰ ਤੁਸੀਂ ਕਾਲ ਕਰਕੇ ਆਪਣੇ ਲੋਨ ਬਾਰੇ ਪਤਾ ਕਰ ਸਕਦੇ ਹੋ 5598255555। ਬਰਿੰਦਰ ਸਿੰਘ ਜੀ ਪੂਰਾ ਕੈਂਟ ਤੋਂ ਬਹੁਤ ਬਹੁਤ ਧੰਨਵਾਦ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਦੇ ਲਈ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਜੀ ਗੱਲ ਕਰਦੇ ਹੈਗੇ ਆ ਸਭ ਤੋਂ ਪਹਿਲਾਂ ਨਿਗਮ ਦੀਆਂ ਚੋਣਾਂ ਤੇ ਹੋ ਗਈਆਂ ਤੇ ਵੋਟਾਂ ਦੀ ਗਿਣਤੀ ਕਦ ਹੋਊਗੀ? ਅੱਜ ਸਮੇਂ ਬਾਅਦ ਸਟਾਰਟ ਹੋਈਆਂ ਔਰ ਦੁਪਹਿਰ ਤੱਕ ਆਸਾਰ ਨੇ। ਥਾਂ ਦੇ ਉੱਤੇ ਹੋਈ ਹਿੰਸਾ ਇੱਕ ਵਾਰੀ ਫੇਰ ਸਰਕਾਰ ਦੇ ਵਾਸਤੇ ਸਵਾਲੀਆ ਚਿੰਨ੍ਹ ਜਿਹੜੇ ਆ ਉਹ ਖੜੇ ਕੀਤੇ ਆ, ਕਿਉਂਕਿ ਇਹ ਚੋਣਾਂ ਜਿਹੜੀਆਂ ਨੇ ਲੋਕਲ ਚੋਣਾਂ, ਮਹੱਲਾ ਚੋਣਾਂ, ਚਾਹੇ ਉਹ ਨਿਗਮ ਦੀਆਂ ਨੇ, ਚਾਹੇ ਉਹ ਜਿਹੜੀਆਂ ਮਿਊਨਿਸਪੈਲਿਟੀਜ਼ ਦੀਆਂ, ਸਰਪੰਚੀ ਦੀਆਂ, ਇਹ ਸਾਰੀਆਂ ਜਿਹੜੀਆਂ ਜਿੱਥੇ ਪੈਸੇ ਦਾ ਖੌਅ ਨੇ ਉੱਥੇ ਲੋਕਾਂ ਦੇ ਸਿਰ ਪੜਵਾਉਣ ਦੇ ਵਿੱਚ ਵੱਡਾ ਰੋਲ ਅਦਾ ਕਰਦੀਆਂ ਨੇ। ਸਰਕਾਰਾਂ ਨੇ ਚੋਣਾਂ ਲੁੱਟਣੀਆਂ ਹੁੰਦੀਆਂ ਨੇ ਔਰ ਲੁੱਟ ਉਹਨਾਂ ਨੇ ਲੈਣੀਆਂ ਨੇ, ਕਿਉਂਕਿ ਕਿਸੇ ਦੇ ਕਾਗਜ਼ ਭਰਨ ਨਹੀਂ ਦਿੱਤੇ, ਇਹਦੇ ਕਾਗਜ਼ ਰੱਦ ਕਰਵਾਤੇ, ਬੂਥਾਂ ਦੇ ਉੱਤੇ ਕਬਜ਼ਾ ਕਰ ਲਿਆ, ਬੂਹੇ ਮਾਰ ਕੇ ਅੰਦਰ ਆਪੇ ਮਸ਼ੀਨਾਂ ਦੇ ਰਾਹੀਂ ਵੋਟਾਂ ਜਿਹੜੀਆਂ ਸੀ ਉਹ ਪਾ ਲਈਆਂ। ਸਾਰਾ ਕੁਛ ਇਹ ਬਿਹਾਰ ਦੇ ਵਿੱਚ ਨਹੀਂ ਜੀ ਜਿਹੜਾ ਕਿ ਹੁੰਦਾ ਸੀ, ਇਹ ਪੰਜਾਬ ਦੇ ਵਿੱਚ ਜਿਹੜਾ ਉਹ ਹੋਇਆ। ਇਹ ਕਿਹੋ ਜਿਹਾ ਲੋਕਤੰਤਰ ਸੀਗਾ ਜੀ ਜਿਹੜਾ ਕਿ ਜੋਕਤੰਤਰ ਬਣ ਕੇ ਲੋਕਾਂ ਨੂੰ ਚੰਬੜ ਗਿਆ ਹੋਇਆ ਕਿ ਫਿਰ ਵੀ ਨਤੀਜੇ ਉਡੀਕਣਗੇ। ਅੱਜ ਸ਼ਾਮ ਨੂੰ ਸਰਕਾਰ ਜਿਹੜੀ ਆ ਜੀ ਉਹ ਕਹੂਗੀ ਕਿ ਸਾਡੀ ਕਾਰਗੁਜ਼ਾਰੀ ਪੰਜਾਬ 'ਚ ਸ਼ਾਨਦਾਰ ਆ ਕਿ ਲੋਕਾਂ ਨੇ ਦੇਖੋ ਨਿਗਮ ਚੋਣਾਂ ਸਾਨੂੰ ਜਿਹੜੀਆਂ ਉਹ ਜਿਤਾਤੀਆਂ। ਵਿਰੋਧੀ ਧਿਰਾਂ ਵਾਲੇ ਉਹ ਕਹਿਣਗੇ ਕਿ ਸਰਕਾਰ ਨੇ ਧੱਕਾ ਕਰਕੇ ਚੋਣਾਂ ਜਿਹੜੀਆਂ ਉਹ ਜਿੱਤ ਲਈਆਂ। ਬਿਆਨ ਤੁਹਾਨੂੰ ਪਹਿਲਾਂ ਹੀ ਦੱਸ ਦਿੰਦੇ ਆ ਜਿਹੜੇ ਸ਼ਾਮ ਨੂੰ ਅੱਜ ਜਿਹੜੇ ਆਉਣੇ ਆ। ਹਾਂ, ਇੰਨਾ ਆ ਕਿ ਤੁਸੀਂ 5 ਸਾਲ ਪਹਿਲਾਂ ਜਿਹੜੇ ਜੀ ਉਹ ਚੁੱਕ ਲਓ ਬਿਆਨ, ਤੇ ਉੱਥੇ ਹੀ ਕੁਛ ਕਾਂਗਰਸ ਕਹਿੰਦੀ ਸੀ ਤੇ ਜੋ ਅੱਜ ਕਾਂਗਰਸ ਆ ਉਹ ਅਕਾਲੀ ਦਲ ਉਦੋਂ ਜਿਹੜਾ ਜੀ ਕਹਿੰਦਾ ਸੀਗਾ। ਜਿਹੜੀਆਂ ਕੁਛ ਥਾਵਾਂ ਦੇ ਉੱਤੇ ਪਾਤੜਾਂ ਤੇ ਸਮਾਣਾ ਦੇ ਵਿੱਚ ਮੁੜ ਕੇ ਕੁਛ ਬੂਥਾਂ ਦੇ ਉੱਤੇ ਵੋਟਾਂ ਜਿਹੜੀਆਂ ਉਹ ਪਵਾਈਆਂ, ਜਿੱਥੇ ਕਿ ਸੱਤਾਧਾਰੀ ਧਿਰ ਦੇ ਲੋਕਾਂ ਨੇ ਪੁਲਿਸ ਤੇ ਕਾਂਗਰਸੀ ਆਗੂ ਜਿਹੜੀ ਕੁੱਟਮਾਰ ਸਣੇ, ਪੱਗ ਲਾਉਣ ਦੇ ਦੋਸ਼ ਲਾਏ ਸੀਗੇ, ਜਿਹਦੇ ਕਰਕੇ ਇੱਥੇ ਵੋਟਾਂ ਜਿਹੜੀਆਂ ਜੀ ਦੋ ਜਗ੍ਹਾ ਦੇ ਉੱਤੇ ਪਾ ਕੇ ਦੁਬਾਰਾ ਪਵਾ ਕੇ ਡਰਾਮਾ ਕਰ ਦਿੱਤਾ ਗਿਆ ਵੀ ਜੇ ਮੰਨ ਲਓ ਕੱਲ ਨੂੰ ਹਾਈ ਕੋਰਟ ਕੇਸ ਜਾਂਦਾ ਤੇ ਅਸੀਂ ਕਹਾਂਗੇ ਆਹ ਦੇਖੋ ਜੀ ਸ਼ਿਕਾਇਤ ਆਈ ਸੀ ਤੇ ਅਸੀਂ ਨਾਲ ਦੀ ਨਾਲ ਫਿਰ ਬੂਥਾਂ ਦੇ ਉੱਤੇ ਵੋਟਾਂ ਜਿਹੜੀਆਂ ਉਹ ਪਵਾ ਦਿੱਤੀ। ਕੀ ਇਹਦੇ ਵਿੱਚੋਂ ਕੱਢਣਾ, ਕੀ ਵਿੱਚੋਂ ਪਾਉਣਾ ਜਿਹੜਾ ਜੀ ਉਹ ਸਭ ਨੂੰ ਜਿਹੜਾ ਜੀ ਉਹ ਪਤਾ ਹੋਣਾ ਤਾਂ ਇਹੀ ਚਾਹੀਦਾ ਜੀ ਕਿ ਇਹ ਐਵੇਂ ਨਾਮ ਦਾ ਜਿਹੜਾ ਜੀ ਇਹ ਲੋਕਲ ਚੋਣਾਂ ਵਾਲਾ ਜਿਹੜਾ ਇਹ ਲੋਕਤੰਤਰ ਹੈ, ਜਿਹਦੀ ਸਰਕਾਰ ਬਣਦੀ ਆ ਤਾਂ ਉਹਨੂੰ ਚਾਹੀਦੀ ਆ ਕਿ ਉਹ ਆਪੋ ਆਪਣੇ ਨਾਮਜ਼ਦ ਉਹ ਕਰ ਲਵੇ। ਐਵੇਂ ਲੋਕਾਂ ਦੇ ਸਿਰ ਜਿਹੜੇ ਜੀ ਉਹ ਪਾਟੇ, ਥਾਂ ਦੇ ਉੱਤੇ ਗੋਲੀਆਂ ਜਿਹੜੀਆਂ ਉਹ ਚੱਲੀਆਂ, ਪੁਲਿਸ ਨੂੰ ਧਮਕੀਆਂ, ਪੁਲਿਸ ਦੇ ਵੱਲੋਂ ਲੋਕਾਂ ਨੂੰ ਧਮਕੀਆਂ। ਸੁਖਬੀਰ ਸਿੰਘ ਬਾਦਲ ਉਹਦੀ ਲਾਲ ਡਾਇਰੀ ਲਾਈ ਫਿਰਦੇ ਸੀਗੇ, ਕਹਿੰਦੇ ਇਹਦੇ 'ਚ ਮੈਂ ਨਾਂ ਲਿਖ ਰਿਹਾ। ਰੌਲਾ ਰੱਪਾ ਜਿਹੜਾ ਜੀ ਇੰਨਾ ਵਧਿਆ ਕਿ ਮਾਮਲਾ ਦਰਜੀਆਂ ਤੱਕ ਦੇ ਪੈਸੇ ਜਿਹੜਾ ਨਾਂ ਦੇਣ ਵਾਲਾ ਉਹ ਵੀ ਮੱਗ ਪਿਆ ਇਹਨਾਂ ਸਾਰੀਆਂ 'ਚ। ਬਿਲਕੁਲ ਜੀ, ਜਿੰਨਾ ਇੱਥੇ ਨਗਰ ਨਿਗਮ ਦੀਆਂ ਚੋਣਾਂ 'ਚ ਹੁੰਦਾ ਇੰਨਾ ਮੇਰਾ ਖਿਆਲ ਆ ਇੰਨਾ ਕੁ ਤਾਂ ਅਮਰੀਕਾ ਦੀਆਂ ਦੂਜੀਆਂ ਚੋਣਾਂ ਦੇ ਵਿੱਚ ਹੀ ਰੌਲਾ ਗੋਲਾ ਹੁੰਦਾ। ਤੇ ਅੱਗੇ ਗੱਲ ਕਰਦੇ ਹਾਂ, ਕਿਸਾਨਾਂ ਨੇ ਥਾਂ ਤੇ ਸਰ ਛੋਟੂ ਰਾਮ ਦਾ ਦਿਨ ਮਨਾਇਆ। ਸਰ ਛੋਟੂ ਰਾਮ ਇੱਕ ਬਹੁਤ ਰਿਸਪੈਕਟਡ ਨਾਮ ਹੈ, ਖਾਸ ਤੌਰ ਦੇ ਉੱਤੇ ਕਿਸਾਨਾਂ ਦੇ ਵਾਸਤੇ। ਜੋ ਕੁਛ ਇਸ ਵਿਅਕਤੀ ਨੇ ਜਿਹੜਾ ਕੀਤਾ, ਜੇ ਤੁਸੀਂ ਉਹਦੇ ਸਾਰੇ ਗੋ ਥਰੂ ਹੁੰਦੇ ਹੋ ਤੇ ਅੱਜ ਕਿਸਾਨਾਂ ਨੂੰ ਕਿਸੇ ਸਰ ਛੋਟੂ ਰਾਮ ਦੀ ਲੋੜ ਹੈ ਜਿਹੜਾ ਕਿ ਕਿਸਾਨਾਂ ਦੇ ਵਾਸਤੇ ਠੀਕ ਉਸ ਤਰੀਕੇ ਦੇ ਨਾਲ ਸੋਚੇ ਜਿਵੇਂ ਸਰ ਛੋਟੂ ਰਾਮ ਨੇ ਜਿਹੜਾ ਉਹ ਸੋਚਿਆ ਸੀ। ਉਹਦਾ ਦਿਹਾੜਾ ਜਿਹੜਾ ਸੀਗਾ ਕਿਸਾਨ ਜਥੇਬੰਦੀਆਂ ਨੇ ਥਾਂ ਦੇ ਉੱਤੇ ਮਨਾਇਆ। ਨਾ ਸਿਰਫ ਗਾਜੀਪੁਰ, ਟਿਕਰੀ, ਸਿੰਘੂ, ਪਲਵਲ, ਸ਼ਾਹਜਹਾਂਪੁਰ, ਬਲਕਿ ਜਿੱਥੇ ਜਿੱਥੇ ਕਿਸਾਨਾਂ ਨੇ ਧਰਨੇ ਲਾਏ ਹੋਏ ਆ ਥਾਂ ਦੇ ਉੱਤੇ ਸਰ ਛੋਟੂ ਰਾਮ ਨੂੰ ਯਾਦ ਜਿਹੜਾ ਸੀ ਉਹ ਕੀਤਾ ਗਿਆ। ਹਰਿਆਣੇ ਦੇ ਰੋਹਤਕ ਜ਼ਿਲ੍ਹੇ ਦੇ ਪਿੰਡ ਗੜੀ ਸੰਪਲਾ ਜਿਹੜਾ ਕਿ ਉਹਨਾਂ ਦਾ ਜੱਦੀ ਪਿੰਡ ਆ, ਅਣਵੰਡੇ ਮੁਲਕ ਦਾ ਇਹ ਪਿੰਡ ਸੀ, ਅਣਵੰਡੇ ਪੰਜਾਬ ਦਾ ਇਹ ਪਿੰਡ ਸੀਗਾ, ਅੱਜ ਉਹ ਹਰਿਆਣੇ ਦਾ ਪਿੰਡ ਹੈ। ਔਰ ਇੱਥੇ ਮਹਾ ਪੰਚਾਇਤ ਜਿਹੜੀ ਸੀ ਉਹਨਾਂ ਦੇ ਪਿੰਡ ਦੇ ਵਿੱਚ ਕੀਤੀ ਗਈ। ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਇਸ ਮਹਾ ਪੰਚਾਇਤ ਦੇ ਵਿੱਚ ਇਕੱਠੇ ਹੋ ਕੇ ਜਿਹੜਾ ਸੀਗਾ ਉਹ ਕਿਸਾਨ ਅੰਦੋਲਨ ਨੂੰ ਹੋਰ ਤੇਜ਼ ਕਰਨ ਦੀ ਸਹੁੰ ਜਿਹੜੀ ਉਹ ਖਾਧੀ ਗਈ।
ਇਹ ਜਿਹੜੀ ਮਹਾਪੰਚਾਇਤ ਸੀਗੀ, ਇਹਦਾ ਇੱਕ ਅਹਿਮ ਪੱਖ ਇਹ ਸੀਗਾ ਕਿ ਇਹ ਦਲਾਲ ਖਾਪ ਦੇ ਵੱਲੋਂ ਕੀਤੀ ਗਈ। ਜਿਹੜੀਆਂ ਇਹਨਾਂ ਦੀਆਂ ਜਾਟਾਂ ਦੀਆਂ ਜਿਹੜੀਆਂ ਦੀ ਉਹ ਸਬ ਕਾਸਟ ਨੇ ਅੱਗੇ, ਉਹਨਾਂ ਦੇ ਨਾਂ ਦੇ ਉੱਤੇ ਖਾਪ ਪੰਚਾਇਤਾਂ ਨੇ। ਤਾਂ ਉਹ ਵੱਖੋ ਵੱਖਰੇ ਜਿਹੜੇ ਨੇ ਜੀ ਉਹ ਖਾਪ ਪੰਚਾਇਤਾਂ ਕਰ ਰਹੇ ਆ। ਦਲਾਲ ਖਾਪ ਪੰਚਾਇਤ ਨੇ ਜਿਹੜਾ ਖੇਤੀਬਾੜੀ ਮੰਤਰੀ ਆ ਹਰਿਆਣੇ ਦਾ, ਜਿਹਨੇ ਪਿਛਲੇ ਦਿਨਾਂ ਦੇ ਵਿੱਚ ਕਈ ਕੁਝ ਜਿਹੜਾ ਦੀ ਉਹ ਬੋਲਿਆ ਸੀ ਕਿਸਾਨਾਂ ਦੇ ਬਾਰੇ ਵੀ, ਜੇ ਉਹ ਘਰੇ ਵੀ ਹੁੰਦੇ ਤਾਂ ਉੱਥੇ ਵੀ ਉਹਨਾਂ ਨੇ ਮਾਰੀ ਜਾਣਾ ਸੀ, ਉਹਨੂੰ ਦਲਾਲ ਖਾਪ ਵਾਲਿਆਂ ਨੇ ਛੇਕ ਦਿੱਤਾ। ਇਹ ਕਿਹਾ ਕਿ ਉਹਦੇ ਨਾਲ ਕਿਸੇ ਕਿਸਮ ਦਾ ਕੋਈ ਜਿਹੜਾ ਦੀ ਉਹ ਸੰਬੰਧ ਨਾ ਰੱਖਿਆ ਜਾਵੇ, ਉਹਦਾ ਮੁਕੰਮਲ ਬਾਈਕਾਟ ਕੀਤਾ ਜਾਵੇ, ਉਹਨੂੰ ਕਿਸੇ ਪਿੰਡ ਸ਼ਹਿਰ ਦੇ ਵਿੱਚ ਵੜਨ ਨਾ ਜਿਹੜਾ ਉਹ ਦਿੱਤਾ ਜਿਹੜਾ ਦੀ ਉਹ ਜਾਵੇ। ਇੱਥੇ ਜਿਹੜੇ ਸੀਗੇ ਬੋਲਦੇ ਹਾਂ ਬਲਵੀਰ ਸਿੰਘ ਰਾਜੇਵਾਲ ਹੋਰਾਂ ਨੇ ਕਿਹਾ ਕਿ ਕਿਸਾਨ ਸੰਘਰਸ਼ ਜਿਹੜਾ ਦੀ ਉਹ ਜਨ ਅੰਦੋਲਨ ਬਣ ਗਿਆ ਹੋਇਆ ਔਰ ਦੇਸ਼ ਦੇ ਹਰ ਤਬਕੇ ਦੇ ਲੋਕ ਇਹਦੇ ਵਿੱਚ ਸ਼ਾਮਲ ਹੋ ਰਹੇ ਆ। ਗੁਰਨਾਮ ਸਿੰਘ ਚੜੂੰਦੀ ਹੋਰਾਂ ਨੇ ਭਾਜਪਾ ਆਗੂਆਂ ਦੇ ਬਾਈਕਾਟ ਦਾ ਸੱਦਾ ਦਿੰਦਿਆਂ ਇਹ ਕਿਹਾ ਕਿ ਇਹਨਾਂ ਨੂੰ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਦਾਖਲ ਨਾ ਹੋਣ ਦਿੱਤਾ ਜਿਹੜਾ ਉਹ ਜਾਵੇ। ਰਕੇਸ਼ ਟਕੈਤ ਹੋਰਾਂ ਨੇ ਇੱਥੇ ਬੋਲਦਿਆਂ ਹੋਇਆ ਇਹ ਗੱਲ ਕਹੀ ਕਿ ਉਹਨਾਂ ਨੇ ਆਪਣੇ ਪਿਤਾ ਨੂੰ ਯਾਦ ਕੀਤਾ। ਇਹ ਕਿਹਾ ਕਿ ਜਦੋਂ ਉਹ ਕਿਸਾਨਾਂ ਦੇ ਵਾਸਤੇ ਸੰਘਰਸ਼ ਕਰਦੇ ਸੀ ਤਾਂ ਅਸੀਂ ਹਰ ਘਰ ਦੇ ਵਿੱਚੋਂ ਕੁਝ ਜਿਹੜੀਆਂ ਰੋਟੀਆਂ, ਕੁਝ ਦਾਲ ਤੇ ਸਬਜ਼ੀ ਬਣਾ ਕੇ ਲਿਆਉਂਦੇ ਹੁੰਦੇ ਸੀਗੇ ਤੇ ਉਹ ਇਸ ਤਰੀਕੇ ਨਾਲ ਸੰਘਰਸ਼ ਕਰਦੇ ਸੀ। ਉਹ ਕਹਿੰਦੇ ਕਿ ਸਾਡਾ ਇਹ ਮੰਨਣਾ ਸੀ ਕਿ ਭੁੱਖ ਹੜਤਾਲਾਂ ਰੱਖ ਕੇ ਸੰਘਰਸ਼ ਨਹੀਂ ਜਿੱਤੇ ਜਾ ਸਕਦੇ, ਇਹ ਘਰੋਂ ਰੋਟੀਆਂ ਜਿਹੜੀਆਂ ਦੀ ਉਹ ਲੈ ਕੇ ਫਿਰ ਸੰਘਰਸ਼ ਜਿੱਤੇ ਜਾ ਸਕਦੇ ਆ। ਉਹਨਾਂ ਨੇ ਸਟੇਜ ਦੇ ਉੱਤੇ ਇਹ ਗੱਲ ਕਹੀ ਕਿ ਸਾਨੂੰ ਅੱਜ ਜਿਹੜਾ ਦੀ ਉਹ ਸਿੱਖਣ ਨੂੰ ਮਿਲਿਆ ਪੰਜਾਬ ਤੋਂ ਤੇ ਸਿੱਖਾਂ ਤੋਂ ਖਾਸ ਤੌਰ ਦੇ ਉੱਤੇ ਕਿ ਇਸ ਤਰ੍ਹਾਂ ਜਿਹੜੀਆਂ ਦੀ ਉਹ ਰੋਟੀ ਇਕੱਠੀ ਕਰਕੇ ਵੀ ਲੰਬੇ ਸੰਘਰਸ਼ ਨਹੀਂ ਲੜੇ ਜਾ ਸਕਦੇ। ਉਹਨਾਂ ਨੇ ਕਿਹਾ ਕਿ ਅਸੀਂ ਇਹ ਚੀਜ਼ ਸਿੱਖ ਕੇ ਰਸਤ ਜਿਹੜੀ ਆ ਉਹ ਪਿੰਡਾਂ ਦੇ ਵਿੱਚੋਂ ਇਕੱਠੀ ਕਰਕੇ ਲੰਗਰ ਲਾਉਣੇ ਸ਼ੁਰੂ ਕੀਤੇ। ਉਹਨਾਂ ਕਿਹਾ ਕਿ ਲੰਗਰ ਦਾ ਕਨਸੈਪਟ ਸਾਨੂੰ ਹੁਣ ਸਮਝ ਆਇਆ, ਇਹਨੂੰ ਅਪਣਾ ਕੇ ਅਸੀਂ ਇਸ ਸੰਘਰਸ਼ ਨੂੰ ਲਗਾਤਾਰ ਲੜ ਰਹੇ ਹਾਂ ਤੇ ਲਗਾਤਾਰ ਲੜਾਂਗੇ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਪੰਜਾਬ, ਹਰਿਆਣਾ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਦੇ ਕਿਸਾਨ ਜਿਵੇਂ ਇਕੱਠੇ ਹੋਏ ਆ, ਇਹ ਸਿਰਫ ਸੰਘਰਸ਼ ਇਹ ਚੱਲਣ ਤੱਕ ਇਕੱਠੇ ਨਾ ਰਹਿਣ ਬਲਕਿ ਅੱਗੋਂ ਆਪਣੀਆਂ ਸਾਂਝਾਂ ਪੱਕੀਆਂ ਕਰਨ ਔਰ ਇੱਕ ਦੂਜੇ ਦੇ ਨਾਲ ਮਿਲਵਰਤਨ ਜਿਹੜਾ ਉਹ ਬਣਾ ਕੇ ਰੱਖਣ ਤਾਂ ਕਿ ਜਦੋਂ ਕਦੇ ਕਿਸਾਨਾਂ ਨੂੰ ਲੋੜ ਪੈਂਦੀ ਆ ਤੇ ਮੁੜ ਕੇ ਐਡੇ ਵੱਡੇ ਸੰਘਰਸ਼ ਕਰਨ ਲਈ ਇੰਨਾ ਸਮਾਂ ਜਿਹੜਾ ਉਹ ਨਾ ਲੱਗੇ। ਉਹਨਾਂ ਨੇ ਕਿਹਾ ਕਿ ਪਰਿਵਾਰਾਂ ਦਾ ਇੱਕ ਦੂਜੇ ਦੇ ਨਾਲ ਮਿਲਣਾ, ਕਿਸਾਨਾਂ ਦੇ ਪਰਿਵਾਰਾਂ ਦਾ ਇੱਕ ਦੂਜੇ ਦੇ ਨਾਲ ਮਿਲਣਾ ਇੱਕ ਬਿਹਤਰ ਤਰੀਕਾ ਜਿਹੜਾ ਉਹ ਹੋ ਸਕਦਾ। ਉਹਨਾਂ ਨੇ ਇਹ ਵੀ ਗੱਲ ਜਿਹੜੀ ਸੀ ਕਹੀ ਕਿ ਜੇ ਕੋਈ ਉੱਥੇ ਪੱਤਰਕਾਰ ਆਉਂਦਾ ਉਹਦੇ ਨਾਲ ਤੁਸੀਂ ਗਲਤ ਵਿਵਹਾਰ ਨਾ ਕਰੋ, ਉਹ ਕਿਸੇ ਵੀ ਚੈਨਲ ਦਾ ਹੋਵੇ, ਕਿਸੇ ਵੀ ਅਖਬਾਰ ਦਾ ਹੋਵੇ। ਰਕੇਸ਼ ਟਕੈਤ ਹੋਰਾਂ ਨੇ ਕਿਹਾ ਕਿ ਕੈਮਰਾ, ਕਲਮ ਤੇ ਆਵਾਜ਼ ਇਸ ਵੇਲੇ ਬੰਦੂਕ ਦੇ ਸਾਏ ਦੇ ਹੇਠ ਹੈ, ਇਸ ਕਰਕੇ ਲੋਕਾਂ ਨੂੰ ਇਹ ਚੀਜ਼ ਜਿਹੜੀ ਸਮਝਣੀ ਚਾਹੀਦੀ ਜੀ। ਅੱਗੇ ਦਿਸ਼ਾ ਰਵੀ ਦੀ ਗ੍ਰਿਫਤਾਰੀ ਤਾਂ ਹੋਈ ਆ, ਉਸ ਦਾ ਵਿਰੋਧ ਵੀ ਬਹੁਤ ਹੋ ਰਿਹਾ, ਪਰ ਪੁਲਿਸ ਕਹਿੰਦੀ ਆ ਕਿ ਅਸੀਂ ਗ੍ਰਿਫਤਾਰੀ ਕਾਨੂੰਨ ਦੇ ਮੁਤਾਬਕ। ਜਿਹੜੇ ਸਟੂਡੈਂਟ ਨੇ, ਜਿਹੜਾ ਵਿਦਿਆਰਥੀ ਵਰਗ ਆ ਜੀ, ਇਹ ਬਹੁਤ ਵੱਡਾ ਇੱਕ ਵਰਗ ਹੁੰਦਾ ਔਰ ਅਕਸਰ ਇਹ ਗੱਲ ਕਹੀ ਜਾਂਦੀ ਆ ਕਿ ਜੇ ਵਿਦਿਆਰਥੀ ਵਰਗ ਉੱਠ ਕੇ ਖੜ ਜਾਂਦਾ ਤੇ ਉਹ ਵੀ ਇੱਕ ਬੈਕਬੋਨ ਹੈ ਕਿਸੇ ਵੀ ਸੰਘਰਸ਼ ਦੀ। ਜਦੋਂ JNU ਦੇ ਵਿੱਚ ਇੰਨਾ ਕੁਝ ਹੋਇਆ ਸੀਗਾ, ਇਸੇ ਕਰਕੇ ਉੱਥੇ ਉਹਨਾਂ ਨੂੰ ਦਬਾਇਆ ਗਿਆ ਸੀਗਾ। ਕਿਵੇਂ ਹੋਸਟਲ ਦੇ ਵਿੱਚ ਵੜ ਕੇ ਉਹਨਾਂ ਦੀ ਕੁੱਟਮਾਰ ਕੀਤੀ ਗਈ ਸੀ, ਕਿਸੇ ਨੂੰ ਭੁੱਲਿਆ ਨਹੀਂ ਹੋਣਾ। ਇਹ ਉਹੀ ਭੀੜਾਂ ਸੀ ਜਿਹੜੀਆਂ ਸਿੰਘੂ ਬਾਰਡਰ ਤੱਕ ਵੀ ਪਹੁੰਚ ਗਈਆਂ ਸੀ, ਪਰ ਕਿਉਂਕਿ ਅੱਗੋਂ ਜਿਹੜਾ ਜੀ ਉਹ ਕਿਸਾਨ ਅੜ ਗਏ, ਹਰਿਆਣੇ ਦੇ ਕਿਸਾਨ ਜਿਹੜੇ ਜੀ ਆ ਕੇ ਮੂਹਰੇ ਬਹਿ ਗਏ ਵੀ ਆਓ ਹੁਣ ਕਰੋ ਹਮਲਾ, ਹੁਣ ਅਸੀਂ ਜਿਹੜਾ ਦੱਸਾਂਗੇ। ਉਦੋਂ ਦੇ ਹਮਲੇ ਜਿਹੜੇ ਆ ਜੀ ਇਹ ਥੱਲੇ ਆ। ਥਾਂ ਥਾਂ ਦੇ ਉੱਤੇ ਵੱਡੇ ਸ਼ਹਿਰਾਂ ਦੇ ਵਿੱਚ, ਦਿੱਲੀ ਦੇ ਵਿੱਚ, ਮੁੰਬਈ ਦੇ ਵਿੱਚ, ਬੈਂਗਲੁਰੂ ਦੇ ਵਿੱਚ, ਇੱਥੇ ਜਲੰਧਰ ਦੇ ਵਿੱਚ, ਚੰਡੀਗੜ੍ਹ ਦੇ ਵਿੱਚ ਵਿਦਿਆਰਥੀ ਜਿਹੜੇ ਸੀ ਉਹ ਸੜਕਾਂ ਦੇ ਉੱਤੇ ਆਏ ਔਰ ਉਹਨਾਂ ਨੇ ਦਿਸ਼ਾ ਰਵੀ ਦੀ ਗ੍ਰਿਫਤਾਰੀ ਦਾ ਵਿਰੋਧ ਕੀਤਾ ਤੇ ਉਹਦੀ ਤੁਰੰਤ ਰਿਹਾਈ ਦੀ ਮੰਗ ਜਿਹੜੀ ਸੀ ਉਹ ਕੀਤੀ। ਇਹ ਅਗਲੇ ਕੁਝ ਦਿਨ ਜਿਹੜੇ ਦੀ ਬੜੇ ਅਹਿਮ ਹੋਣਗੇ ਕਿ ਜਿਹੜੀ ਦਿਸ਼ਾ ਰਵੀ ਜਿਹਨੂੰ ਗ੍ਰਿਫਤਾਰ ਕੀਤਾ ਗਿਆ ਉਹ এনवायरमेंट ਦੇ ਨੂੰ ਪਿਆਰ ਕਰਨ ਵਾਲੀ ਲੜਕੀ ਹੈ, ਵਾਤਾਵਰਨ ਨੂੰ ਪਿਆਰ ਕਰਨ ਵਾਲੀ ਲੜਕੀ ਹੈ। ਜੇ ਟਵੀਟ ਹੀ ਇੱਕ ਕਰ ਦਿੱਤਾ ਤੇ ਦੇਸ਼ ਧਰੋਹੀ ਉਹਨੇ ਹੋ ਗਈ, ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ। ਜਿਹੜਾ ਉਹਦੇ ਨਾਲ ਨਾਮਜ਼ਦ ਕੀਤੇ ਗਏ ਆ ਸ਼ਾਂਤਨੂ ਮੋਲਕ, ਉਹਨੂੰ 10 ਦਿਨ ਦੇ ਜਿਹੜੀ ਆ ਜੀ ਉਹ ਜ਼ਮਾਨਤ ਦੇ ਦਿੱਤੀ ਆ ਅਦਾਲਤ ਨੇ। ਤੀਸਰੀ ਹੈ ਨਿਕਿਤਾ ਜੈਕਬ, ਜਿਹੜੀ ਕਿ ਖੁਦ ਪੇਸ਼ੇ ਦੇ ਪੱਖੋਂ ਵਕੀਲ ਆ ਔਰ ਉਹਦੀ ਜ਼ਮਾਨਤ ਦੀ ਅਰਜ਼ੀ ਦੇ ਉੱਤੇ ਫੈਸਲਾ ਰਾਖਵਾਂ ਰੱਖਿਆ ਹੋਇਆ। ਅੱਜ ਆ ਜਾਣ ਦੇ ਜਿਹੜੇ ਜੀ ਉਹ ਆਸਾਰ ਹੈਗੇ ਆ। ਜਿਹੜੇ ਹੁਣ ਇੱਥੇ ਜਿਵੇਂ ਪ੍ਰੈਜ਼ੈਂਟ ਕੀਤਾ ਜਾ ਰਿਹਾ ਜੀ, ਸ਼ਾਂਤਨੂ ਮਲਕ ਜਿਹੜਾ ਜੀ ਉਹ ਸਿੰਘੂ ਬਾਰਡਰ ਦੇ ਉੱਤੇ ਗਿਆ, ਉੱਥੇ ਉਹ ਕੁਝ ਦਿਨ ਰਹਿ ਕੇ ਆਇਆ,
ਜਿਵੇਂ ਉਹਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਵੇਂ ਇੱਕ ਬਹੁਤ ਵੱਡਾ ਕੋਈ ਟੈਰੋਰਿਸਟ ਜਿਹੜੀ ਉਹਦੀ ਪੈੜ ਨੱਪ ਲਈ ਹੋਵੇ, ਵੀ ਸਿੰਘੂ ਬਾਰਡਰ ਦੇ ਉੱਤੇ ਰਹਿਣ ਵਾਲਾ ਆਮ ਬੰਦਾ ਨਹੀਂ ਹੋ ਸਕਦਾ। ਜਿਹੜੀ ਨਵੀਂ ਜਨਰੇਸ਼ਨ ਆ, ਜਿਹੜੇ ਨਵੇਂ ਬੱਚੇ ਨੇ, ਚਾਹੇ ਉਹ ਕਿਸੇ ਵੀ ਧਰਮ ਜਾਤ ਦੇ ਨਾਲ ਨੇ, ਉਹ ਤਾਂ ਇਹਨਾਂ ਚੀਜ਼ਾਂ ਦਾ ਵਿਤਕਰਾ ਕਰਦੇ ਹੀ ਨਹੀਂ। ਉਹ ਟਰਾਲੀਆਂ ਦੇ ਵਿੱਚ ਵਾਕਿਆ ਹੀ ਰਾਤਾਂ ਕੱਟ ਕੇ ਰਹਿ ਕੇ ਉਹ ਤਜਰਬਾ ਹਾਸਲ ਕਰ ਰਿਹਾ। ਮੈਂ ਖੁਦ ਅੱਖੀਂ ਜਿਹੜਾ ਜੀ ਉਹ ਦੇਖਿਆ, ਉੱਥੇ 2-2 ਦਿਨ 3-3 ਦਿਨ ਜਿਹੜਾ ਰਹਿੰਦੇ ਆ, ਫਿਰ ਉਹਦੇ ਉੱਤੇ ਲਿਖ ਰਹੇ ਆ। ਜਿਹੜੀਆਂ ਚੀਜ਼ਾਂ ਆਉਣ ਵਾਲੇ ਸਮੇਂ ਦੇ ਦੌਰਾਨ ਸਾਹਮਣੇ ਆਉਣੀਆਂ ਨੇ, ਲਿਖਤਾਂ ਜਿਹੜੀਆਂ ਇਹਨਾਂ ਬੱਚਿਆਂ ਦੀਆਂ, ਤੇ ਉਹ ਉੱਥੇ ਰਹਿ ਕੇ ਲਿਖ ਰਹੇ ਆ। ਜੇ ਉੱਥੇ ਸ਼ਾਂਤਨੂ ਮੁਲਕ ਵੀ ਰਹਿ ਆਇਆ ਤੇ ਐਡਾ ਕੋਈ ਗੁਨਾਹ ਨਹੀਂ ਕਰ ਦਿੱਤਾ। ਜਿਹੜੀ ਨਿਕਿਤਾ ਜੈਕਬ ਆ, ਉਹਨੇ ਅਦਾਲਤ ਦੇ ਵਿੱਚ ਜ਼ਮਾਨਤ ਦੇ ਲੈਣ ਦੇ ਵੇਲੇ ਦੱਸਿਆ ਕਿ ਜ਼ੂਮ ਦੇ ਉੱਤੇ ਇੱਕ ਮੀਟਿੰਗ ਹੋਈ ਸੀ। ਇਹ ਮੀਟਿੰਗ এনवायरमेंट ਦੇ ਬਾਰੇ ਦੇ ਵਿੱਚ ਸੀ। ਉਹਨੇ ਇਹ ਵੀ ਕਿਹਾ ਕਿ ਇਸ ਮੀਟਿੰਗ ਨੂੰ ਕਰਾਉਣ ਵਾਲਿਆਂ ਨੇ ਇਹ ਕਿਹਾ ਸੀਗਾ ਕਿ ਅਸੀਂ ਇਹਦੇ ਵਿੱਚੋਂ ਕੋਈ ਡਾਟਾ ਡਿਲੀਟ ਨਹੀਂ ਕਰਨਾ, ਇਹ ਉਸੇ ਤਰੀਕੇ ਦੇ ਨਾਲ ਰੱਖਣਾ। ਉਹਨੇ ਇਹ ਵੀ ਕਿਹਾ ਕਿ ਕੁਝ ਲੋਕ ਡਿਫਰੈਂਟ ID ਨੇਮ ਦੇ ਉੱਤੇ ਵੀ ਉਹਦੇ ਉੱਤੇ ਹੈਗੇ ਸੀਗੇ। ਜੇ ਇਹ ਮੀਟਿੰਗ এনवायरमेंट ਦੇ ਬਾਰੇ ਦੇ ਵਿੱਚ ਹੋਈ ਆ ਤੇ ਪੁਲਿਸ ਇਹ ਕਹਿੰਦੀ ਆ ਕਿ ਅਸੀਂ ਹੁਣ ਜ਼ੂਮ ਤੋਂ ਇਹਦੀ ਜਿਹੜੀ ਵੀਡੀਓ ਕਾਨਫਰੰਸਿੰਗ ਜਿਹੜੀ ਆ ਉਹਦਾ ਮੰਗਿਆ ਸਾਰਾ ਜਿਹੜਾ ਦੀ ਉਹ ਡਾਟਾ। ਇਹ ਕਿਹਾ ਗਿਆ ਕਿ ਖਾਲਿਸਤਾਨੀ ਪੱਖੀ ਗੁੱਟ ਦੇ ਵੱਲੋਂ ਇਹ ਮੀਟਿੰਗ ਕੀਤੀ ਗਈ ਸੀ, ਜਦੋਂ ਕਿ ਇਹ ਮੀਟਿੰਗ ਜਿਹੜੀ ਨਿਕਿਤਾ ਜੈਕਬ ਹੈ ਜੀ, ਉਹ ਕਹਿੰਦੀ এনवायरमेंट ਦੇ ਬਾਰੇ ਦੇ ਵਿੱਚ ਜਿਹੜੀ ਉਹ ਸੀਗੀ। ਕਿਉਂਕਿ ਨਵਾਂ ਟੂਲ ਆ ਜਿਹੜੇ ਵੈਬੀਨਾਰ ਹੋਣੇ, ਵੈਬੀਨਾਰ ਦੇ ਬਾਰੇ ਦੇ ਵਿੱਚ ਪਹਿਲਾਂ ਵੀ ਸਰਕਾਰ ਨੇ ਇਹ ਜਿਹੜਾ ਦੀ ਕਰਤਾ ਕਿ ਬਿਨਾਂ ਪਰਮਿਸ਼ਨ ਤੋਂ ਵੈਬੀਨਾਰ ਨਹੀਂ ਕੀਤਾ ਜਿਹੜਾ ਉਹ ਜਾ ਸਕਦਾ। ਇਹ ਵੈਸੇ ਪਹਿਲਾਂ ਹੋਏ ਆ ਜਦੋਂ ਇਹ ਫੈਸਲਾ ਹੋਇਆ। ਮਤਲਬ ਕਿ ਹੁਣ ਵੈਬੀਨਾਰਾਂ ਤੋਂ ਵੀ ਜਿਹੜੀ ਆ ਉਹ ਸਰਕਾਰ ਡਰ ਰਹੀ ਹੈ। ਇਹ ਕਿਹਾ ਜਾ ਰਿਹਾ ਕਿ ਇਹਦੇ ਵਿੱਚ ਸ਼ਾਮਲ ਹੋਏ ਵਿਅਕਤੀਆਂ ਦੇ ਵੇਰਵੇ ਮੰਗੇ ਨੇ। ਫੰਡਿੰਗ ਦੇ ਪੱਖ ਦੀ ਗੱਲ ਵੀ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਆ। ਦਿੱਲੀ ਦੀ ਪੁਲਿਸ ਕਹਿੰਦੀ ਆ ਕਿ ਅਸੀਂ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਦਿਸ਼ਾ ਰਵੀ ਜਿਹੜੀ ਹੈ ਜੀ ਉਹ 22 ਸਾਲਾਂ ਦੀ ਆ ਜਾਂ ਕੋਈ 50 ਸਾਲਾਂ ਦਾ। ਉਹਨਾਂ ਨੇ ਇਹ ਗੱਲ ਜਿਹੜੀ ਕਹੀ ਆ ਕਿ ਕਾਨੂੰਨ ਦੇ ਮੁਤਾਬਕ ਹੀ ਇਹ ਗ੍ਰਿਫਤਾਰੀ ਜਿਹੜੀ ਆ ਉਹ ਕੀਤੀ ਗਈ ਆ। ਪੁਲਿਸ ਦੀ ਇਨਵੈਸਟੀਗੇਸ਼ਨ ਅਜੇ ਜਾਰੀ ਹੈ, ਲੰਬਾ ਪ੍ਰੋਸੈਸ ਹੈ। ਚਲਾਨ ਪੇਸ਼ ਹੋਊਗਾ, ਫਿਰ ਅਦਾਲਤ ਦੇ ਵਿੱਚ ਬਹਿਸਾਂ ਹੋਣਗੀਆਂ, ਫਿਰ ਫੈਸਲਾ ਆਊਗਾ। ਪਰ ਉਦੋਂ ਪਹਿਲਾਂ ਹਰਿਆਣੇ ਦੇ ਬਿਮਾਰ ਸਿਹਤ ਮੰਤਰੀ ਜਿਹੜੇ ਨੇ ਅਨਿਲ ਵਿਜ ਨੇ ਇੱਕ ਟਵੀਟ ਕਰ ਦਿੱਤਾ ਕਿ ਦਿਸ਼ਾ ਰਵੀ ਤੇ ਇਹਦੇ ਵਰਗੇ ਜਿਹੜੇ ਲੋਕ ਨੇ ਉਹਨਾਂ ਦਾ ਬੀਜ ਨਾਸ ਕਰ ਦੇਣਾ ਚਾਹੀਦਾ, ਉਹਨਾਂ ਨੂੰ ਮਸਲ ਦੇਣਾ ਚਾਹੀਦਾ। ਨਾ ਕਿਸੇ ਪੁਲਿਸ ਇਨਵੈਸਟੀਗੇਸ਼ਨ ਦੀ ਜ਼ਰੂਰਤ, ਨਾ ਕਿਸੇ ਚਲਾਨ ਦੀ ਜ਼ਰੂਰਤ, ਨਾ ਕਿਸੇ ਅਦਾਲਤ ਦੇ ਫੈਸਲੇ ਦੀ ਜ਼ਰੂਰਤ। ਇੱਕ ਅਹੁਦੇ ਦੇ ਉੱਤੇ ਬੈਠਾ ਹੋਇਆ ਵਿਅਕਤੀ ਜਿਹੜਾ ਜੀ ਉਹ ਟਵੀਟ ਕਰਦਾ ਤੇ ਟਵਿੱਟਰ ਇਸ ਬੇਸ਼ਰਮੀ ਦੀ ਹੱਦ ਤੱਕ ਚਲੇ ਗਿਆ ਕਿ 2 ਘੰਟਿਆਂ ਦੇ ਵਿੱਚ ਉਹਦਾ ਇਹ ਵੀ ਸ਼ਿਕਾਇਤ ਦੇ ਉੱਤੇ ਰੱਦ ਕੀਤਾ ਜਿਹੜਾ ਅਕਾਊਂਟ ਸੀਗਾ ਉਹ ਵੀ ਵਾਪਸ ਕਰ ਦਿੱਤਾ ਤੇ ਉਹ ਟਵੀਟ ਵੀ ਜਿਹੜਾ ਦੁਬਾਰਾ ਤੋਂ ਜਿਹੜਾ ਸੀਗਾ ਰੀਇਨਸਟੇਟ ਕਰ ਦਿੱਤਾ, ਜਿਹਦੇ ਵਿੱਚ ਮਤਲਬ ਕਿ ਕੋਈ ਮੰਤਰੀ ਜਿਹੜਾ ਉਹ ਇੰਨੀ ਗੱਲ ਕਹੇ, ਕਾਨੂੰਨ ਨਾਂ ਦੀ ਕੋਈ ਜਿਹੜੀ ਦੀ ਉਹ ਚੀਜ਼ ਨਹੀਂ ਹੈ ਕਿ ਤੁਸੀਂ ਕਿਸੇ ਨੂੰ ਜਿਹੜਾ ਮਸਲ ਕੇ ਰੱਖ ਦਿਓ। ਇਸ ਤਰ੍ਹਾਂ ਦੀ ਗੱਲ ਜਿਹੜੀ ਦੀ ਉਹ ਕਹਿ ਦੇਵੇ। ਉਹ ਬੱਚਾ ਹੈ, 22 ਸਾਲ ਦੀ ਇੱਕ ਬੱਚੀ ਆ। এনवायरमेंट ਦੇ ਵਾਸਤੇ ਕਿੰਨੇ ਲੋਕ ਲੜਦੇ ਆ। এনवायरमेंट ਦੇ ਵਿੱਚ ਗੰਦ ਤਾਂ ਜਿਹੜੇ ਦੀ ਉਹ ਸਿਆਸੀ ਲੋਕ ਪਾ ਰਹੇ ਆ। ਜੇ ਇਹ ਬੱਚੇ ਸੁਚੇਤ ਹੋ ਰਹੇ ਆ, ਵਾਤਾਵਰਨ ਦੇ ਪ੍ਰਤੀ ਉਹ ਗੱਲ ਕਰਦੇ ਆ, ਤੇ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਦੀ ਉਹ ਗੱਲਾਂ ਟਵੀਟ ਕਰਕੇ ਇਹ ਸੋ ਕਾਲਡ ਮੰਤਰੀ ਜਿਹੜੇ ਵੀ ਉਹ ਸੁਣਾ ਰਹੇ ਆ। ਜੀ ਬਿਲਕੁਲ। ਬਸ ਜਿਹੜੀ ਤੁਸੀਂ ਗੱਲ ਕੀਤੀ ਆ, ਹੱਦ ਹੋ ਗਈ ਹੈ ਬਸ ਟਵਿੱਟਰ ਦੀ। ਤਾਂ ਲੋਕਾਂ ਨੂੰ ਹੁਣ ਇਹਨਾਂ ਨੂੰ ਵੀ ਸੁਰਤ ਲਿਆਉਣੀ ਚਾਹੀਦੀ ਆ। ਤੇ ਅੱਗੇ ਜਿਹੜੀ ਕਾਂਗਰਸ ਆ ਉਹ ਸਰਕਾਰ ਕੰਟਰੈਕਟ ਫਾਰਮਿੰਗ ਬਿੱਲ ਹੈ ਜਿਹੜਾ ਰੱਦ ਕਰੇਗੀ, ਕਿ ਪਾਸ ਹੋ ਗਿਆ ਸੀ ਪੰਜਾਬ ਦੇ ਵਿੱਚ? ਬਿਲਕੁਲ ਜੀ, ਕੀ ਨਹੀਂ ਪਾਸ ਇੱਥੇ ਜਿਹੜਾ ਦੀ ਹੋਇਆ। ਇਹ ਤਾਂ ਕਹਾਣੀਆਂ ਹੀ ਜਿਹੜੀਆਂ ਅੰਦੋਲਨ ਨੇ ਲਿਆਂਦੀਆਂ ਨੇ ਨਾ ਸਾਹਮਣੇ। ਕਿਉਂਕਿ ਜਿਹੜੇ ਕਿਸਾਨ ਸੀ ਇਹ ਤਾਂ ਵੋਟ ਬੈਂਕ ਲਈ ਵਰਤੇ ਜਾਂਦੇ ਸੀਗੇ ਨਾ ਹੁਣ ਤੱਕ। ਹੁਣ ਇਹ ਹੋ ਗਿਆ ਜੀ, ਇਹ 2013 ਦੇ ਵਿੱਚ ਕੰਟਰੈਕਟ ਫਾਰਮਿੰਗ ਐਕਟ ਲਿਆਂਦਾ ਗਿਆ ਸੀਗਾ ਅਕਾਲੀ BJP ਗੱਠਜੋੜ ਨੇ। ਔਰ ਇਹਦੇ ਵਿੱਚ ਇਹਦੇ ਤੇ ਕੇਂਦਰੀ ਖੇਤੀਬਾੜੀ ਮੰਤਰੀ ਨੇ ਵੀ ਉਂਗਲ ਉਠਾਈ ਸੀ ਪਿਛਲੇ ਦਿਨੀ ਲੋਕ ਸਭਾ ਦੇ ਵਿੱਚ। ਔਰ ਇਹਦੇ ਵਿੱਚ ਤੁਸੀਂ ਦੇਖੋ ਇਹ ਵੀ ਪ੍ਰੋਵੀਜ਼ਨ ਹੈ ਕਿ ਜੇ ਕੰਟਰੈਕਟ ਕਿਸਾਨ ਤੋੜਦਾ ਤੇ ਉਹਨੂੰ ਜੇਲ੍ਹ ਹੋ ਸਕਦੀ ਆ 1 ਸਾਲ ਦੀ। ਇਹ ਅਕਾਲੀ BJP ਜਿਹੜੇ ਦੀ ਉਹ ਲੈ ਕੇ ਆਏ ਸੀਗੇ। ਔਰ ਇਹ ਕੰਟਰੈਕਟ ਫਾਰਮਿੰਗ ਐਕਟ ਜਦੋਂ ਬਣਾਇਆ ਸੀਗਾ ਉਦੋਂ ਵਿਰੋਧੀ ਧਿਰ ਕਾਂਗਰਸ ਨੂੰ ਇਹ ਕਿਹਾ ਸੀਗਾ ਕਿ ਸਦਨ ਦੇ ਵਿੱਚੋਂ ਬਰਖਾਸਤ ਕੀਤਾ ਹੋਇਆ ਸੀਗਾ। ਸੁਨੀਲ ਜਾਖੜ ਹੋਰੀ ਜਿਹੜਾ ਵੀ ਉਹ ਕਹਿ ਰਹੇ, ਉਹਨਾਂ ਨੇ ਕਿਹਾ ਕਿ ਗੱਠਜੋੜ ਸਰਕਾਰ ਦੇ ਵੇਲੇ ਬਣਿਆ ਇਹ ਐਕਟ ਇਸ ਵੇਲੇ ਮਹਿਜ਼ ਕਾਗਜ਼ ਦਾ ਟੁਕੜਾ, ਕਿਉਂਕਿ ਇਸ ਐਕਟ ਦੇ ਨਾ ਤਾਂ ਅੱਜ ਤੱਕ ਨਿਯਮ ਬਣੇ ਆ, ਨਾ ਇਸ ਐਕਟ ਤਹਿਤ ਕੋਈ ਕਮਿਸ਼ਨ ਬਣਿਆ। ਉਹਨਾਂ ਨੇ ਕਿਹਾ ਕਿ ਇਹ ਐਕਟ ਰੱਦੀ ਦੇ ਸਮਾਨ ਹੈ। ਸੁਨੀਲ ਜਾਖੜ ਉਹਨਾਂ ਨੇ ਕਿਹਾ ਕਿ ਉਹ ਮੁੱਖ ਮੰਤਰੀ ਦੇ ਨਾਲ ਇਹਦੇ ਬਾਰੇ ਗੱਲ ਕਰਨਗੇ,
ਕਾਨੂੰਨੀ ਮਸ਼ਵਰਾ ਲੈਣ ਤੋਂ ਬਾਅਦ ਅਗਲੇ ਬਜਟ ਸੈਸ਼ਨ ਦੇ ਵਿੱਚ ਇਸ ਐਕਟ ਨੂੰ ਰੱਦ ਕਰ ਦਿੱਤਾ ਜਿਹੜਾ ਜੀ ਉਹ ਜਾਊਗਾ। ਸਵਾਲ ਜਿਹੜਾ ਨਾ ਜੀ ਉਹ ਵੱਡਾ ਇਹ ਆ ਕਿ ਜਿਹੜੇ ਪਹਿਲਾਂ ਵੈਸੇ ਤਾਂ ਕਾਨੂੰਨਾਂ ਦੇ ਹੱਕ ਦੇ ਵਿੱਚ ਸੀਗੇ, ਮੁੜ ਕੇ ਉੱਥੋਂ ਜਿਹੜਾ ਜੀ ਉਹ ਵਾਪਸ ਆਏ ਆ ਅਕਾਲੀ ਦਲ ਵਾਲੇ ਜੀ। ਅੱਜ ਉਹ ਕਹਿੰਦੇ ਆ ਕਿ ਅਸੀਂ ਸਭ ਤੋਂ ਵੱਡੇ ਹਮਾਇਤੀ ਆ, ਔਰ ਇਹ ਵੀ ਕਹਿੰਦੇ ਆ ਕਿ ਜਿਹੜੀ ਕਿਸਾਨਾਂ ਦੀ ਮਾਂ ਪਾਰਟੀ ਹੈ ਇਹ ਜਿਹੜੀ ਸਾਡੇ ਵਾਲੀ ਪਾਰਟੀ, ਉਹ ਉਹਨਾਂ ਨੇ ਇਹ ਕੰਟਰੈਕਟ ਫਾਰਮਿੰਗ ਵਾਲਾ ਜਿਹੜਾ ਜੀ ਉਹ ਬਿੱਲ ਕਾਨੂੰਨ ਬਣਾਇਆ ਹੋਇਆ ਸੀਗਾ, ਉੱਥੇ ਉਹਦਾ ਵਿਰੋਧ ਕਰੀ ਜਾਂਦੇ ਆ। ਇੱਥੇ ਜਿਹੜਾ ਜੀ ਉਹ ਕਾਨੂੰਨ ਬਣਾ ਕੇ ਬੈਠੇ ਸੀ। ਇੱਕ ਦੂਜਾ 2017 ਦੇ ਵਿੱਚ ਜਿਹੜਾ ਇਹ ਸਰਕਾਰ ਆਉਂਦੀ ਆ, ਔਰ 4 ਸਾਲ ਉਹਨੂੰ ਜਿਹੜਾ ਜੀ ਉਹ ਬੀਤ ਗਏ। 4 ਸਾਲਾਂ ਤੋਂ ਬਾਅਦ ਹੁਣ ਜਦੋਂ ਐਡਾ ਅੰਦੋਲਨ ਖੜਾ ਹੋ ਗਿਆ, ਉਹ ਲੋਕ ਸਭਾ ਦੇ ਵਿੱਚ ਉੱਠ ਪਿਆ ਤੇ ਪੰਜਾਬ ਦੀ ਸਰਕਾਰ ਨੂੰ ਵੀ ਯਾਦ ਆਇਆ ਵੀ ਇਹ ਤਾਂ ਵੱਡਾ ਸਵਾਲ ਖੜਾ ਹੋ ਜਾਣਾ ਵੀ ਇੱਥੇ ਕੰਟਰੈਕਟ ਫਾਰਮਿੰਗ ਜਿਹੜਾ ਕਾਨੂੰਨ ਬਣਾਇਆ ਹੋਇਆ, ਇਸ ਕਰਕੇ ਉਹਨਾਂ ਨੂੰ ਚੇਤਾ ਆ ਵੀ ਹੁਣ ਇਹਨੂੰ ਜਿਹੜਾ ਜੀ ਉਹ ਰੱਦ ਕਰ ਦਈਏ। ਜਿਹੜਾ APM ਸੀ ਜਿਹੜਾ 2017 ਦੇ ਵਿੱਚ ਬਣਿਆ ਸੀਗਾ, ਉਹਦੇ ਬਾਰੇ ਜਾਖੜ ਸਾਹਿਬ ਇਹ ਕਹਿੰਦੇ ਕਿ ਉਹ ਸਿਰਫ ਲੱਕੜ ਮੰਡੀ, ਫਲਾਂ ਤੇ ਫੁੱਲਾਂ ਦੀ ਪ੍ਰਾਈਵੇਟ ਮੰਡੀਆਂ ਦੀ ਪ੍ਰਵਾਨਗੀ ਦਿੱਤੀ ਗਈ ਆ, ਉਹਦੇ ਲਈ ਵੀ ਮੰਡੀ ਬੋਰਡ ਦੀ ਪ੍ਰਵਾਨਗੀ ਜਿਹੜੀ ਆ ਉਹ ਜ਼ਰੂਰੀ ਆ। ਇਹ ਕਿਹਾ ਕਿ ਵਿਰੋਧੀ ਆਗੂਆਂ ਦੇ ਵੱਲੋਂ ਇਸ ਐਕਟ ਨੂੰ ਲੈ ਕੇ ਜਿਹੜੀ ਬਿਆਨਬਾਜ਼ੀ ਕੀਤੀ ਜਾ ਰਹੀ ਆ ਉਹਦੇ ਵਿੱਚ ਕੋਈ ਦਮ ਨਹੀਂ ਗਾ, ਕਿਉਂਕਿ ਇਸ ਐਕਟ ਦੇ ਵਿੱਚ ਜਿਹੜੀਆਂ ਮੁੱਖ ਫਸਲਾਂ ਨੂੰ ਬਾਹਰ ਜਿਹੜਾ ਉਹ ਰੱਖਿਆ ਗਿਆ। ਇਹ ਵੀ ਕਿਹਾ ਕਿ ਅਕਾਲੀ ਦਲ ਖੁਦ ਕੇਂਦਰੀ ਖੇਤੀ ਕਾਨੂੰਨਾਂ ਦੀ ਹਮਾਇਤ ਦੇ ਵਿੱਚ 4 ਮਹੀਨੇ ਪ੍ਰਚਾਰ ਕਰਦਾ ਰਿਹਾ ਤੇ ਹੁਣ ਜਿਹੜਾ ਵੀ ਉਹ ਇਹ ਕਹਿ ਰਹੇ ਕਿ ਅਸੀਂ ਖੇਤੀ ਬਿੱਲਾਂ ਦੇ ਵਿਰੋਧ ਦੇ ਵਿੱਚ ਆ। ਇਹਨੂੰ ਇਸ ਤਰੀਕੇ ਨਾਲ ਨਹੀਂ ਲਿਆ ਜਾਣਾ ਚਾਹੀਦਾ ਜੀ ਕਿ ਕਾਂਗਰਸ ਜਿਹੜੀ ਉਹ ਬਹੁਤ ਸੁਹਿਰਦ ਹੋ ਗਈ ਤੇ ਉਹ ਇਸ ਕਰਕੇ ਇਸ ਬਿੱਲ ਨੂੰ ਰੱਦ ਕਰ ਰਹੀ ਆ। ਸਵਾਲ ਜਿਹੜਾ ਵੱਡਾ ਇਹ ਆ ਕਿ ਬੇਸ਼ੱਕ ਉਦੋਂ ਇਹਨਾਂ ਨੇ ਜਿਹੜਾ ਜੀ ਬਰਖਾਸਤ ਕੀਤਾ ਹੋਇਆ ਸੀ ਕਾਂਗਰਸ ਨੂੰ ਜਦੋਂ ਇਹ ਪਾਸ ਕੀਤਾ, ਤੇ ਆਉਂਦਿਆਂ ਸਾਰ ਤਾਂ ਜੇ ਕਿਸਾਨ ਹਮਾਇਤੀ ਹੁੰਦੇ ਇਸ ਬਿੱਲ ਦਾ ਮਸਲਾ ਚੁੱਕਦੇ ਨਾ, ਉਹ ਨਹੀਂ ਚੁੱਕਿਆ। ਅੱਜ 4 ਸਾਲ ਬੀਤ ਜਾਣ ਤੋਂ ਬਾਅਦ ਉਹ ਵੀ ਅੰਦੋਲਨ ਕਰਕੇ। ਔਰ ਦੂਸਰਾ ਸਭ ਤੋਂ ਵੱਡਾ ਪੁਆਇੰਟ ਇਹ ਕਿ ਅਗਲੇ ਸਾਲ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਨੇ ਤੇ ਜਿਹੜੇ ਕਿਸਾਨ ਨੇ ਉਹਨਾਂ ਦੇ ਆਗੂ ਜਿਹੜੇ ਨੇ ਉਹ ਕਿਸਾਨਾਂ ਨੂੰ ਇੰਨਾ ਕੁ ਸੁਚੇਤ ਜਿਹੜਾ ਜੀ ਉਹ ਕਰ ਦਿੱਤਾ ਇਹਨਾਂ ਮਾਮਲਿਆਂ ਦੇ ਉੱਤੇ ਕਿ ਹਰ ਇੱਕ ਬੰਦੇ ਨੂੰ ਪਤਾ ਕਿ ਇੱਥੇ ਵੀ ਕਾਨੂੰਨ ਬਣੇ ਹੋਏ ਨੇ ਜੀ। ਦੇਖੋ ਅੰਤਰਗਤੀ ਬਹੁਤਾ ਕੁਛ ਹੋਇਆ ਤੇ ਅੱਗੇ ਗੱਲ ਕਰਦੇ ਹਾਂ ਗੁਜਰਾਤ ਦੇ ਕਿਸਾਨਾਂ ਦੀ। ਉਹਨਾਂ ਦੇ ਕੋਲ ਨਾ ਤੇ ਕੋਈ ਮੰਡੀਆਂ ਨਾ ਹੋਰ ਬਹੁਤਾ ਕੁਛ ਹੀ ਹੈ ਕਿ ਨਾ ਉਹ ਇੱਥੇ ਹੀ ਆ ਸਕਦੇ ਆ। ਦੇਖੋ ਜਿਹੜੇ ਗੁਜਰਾਤ ਦੇ ਕਿਸਾਨ ਨੇ ਉਹ ਸਮੇਂ-ਸਮੇਂ ਦੇ ਉੱਤੇ ਇਸ ਪੱਖੋਂ ਚਰਚਾ ਦੇ ਵਿੱਚ ਜਿਹੜਾ ਜੀ ਉਹ ਰਹੇ ਆ ਕਿ ਉਹਨਾਂ ਦੇ ਸਿਰ ਤੇ ਉਜਾੜੇ ਦੀ ਤਲਵਾਰ ਅੱਜ ਵੀ ਲਟਕਦੀ ਆ, ਜਿਹੜੀ ਕਿ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਹੈ। ਸੁਪਰੀਮ ਕੋਰਟ ਦੇ ਵਿੱਚ ਗੁਜਰਾਤ ਦੀ ਸਰਕਾਰ ਗਈ ਹੋਈ ਆ, ਹੇਠਲੀ ਅਦਾਲਤ ਤੋਂ ਜਿੱਤ ਲਿਆ ਸੀਗਾ ਕੇਸ ਜਿਹੜਾ ਜੀ ਉਹ ਕਿਸਾਨਾਂ ਨੇ। ਪ੍ਰਕਾਸ਼ ਸਿੰਘ ਬਾਦਲ ਹੋਰੀ ਮੁੱਖ ਮੰਤਰੀ ਹੁੰਦੇ ਸੀਗੇ ਤੇ ਕਿਸਾਨ ਉਹਨਾਂ ਨੂੰ ਮਿਲਣ ਆਏ ਸੀ ਗੁਜਰਾਤ ਦੇ ਵੀ ਤੁਸੀਂ ਗੁਜਰਾਤ ਆਉਣਾ। ਉੱਥੇ ਮੁੱਖ ਮੰਤਰੀਆਂ ਦੀ ਮੀਟਿੰਗ ਇੱਕ ਜਿਹੜੀ ਉਹ ਸੱਦੀ ਹੋਈ ਆ ਉਦੋਂ ਦੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਵੀ ਆ ਕੇ ਉਹਨਾਂ ਕੋਲੇ ਸਾਡੇ ਵਾਲੀ ਗੱਲ ਜ਼ਰੂਰ ਕਰਿਓ। ਪ੍ਰਕਾਸ਼ ਸਿੰਘ ਬਾਦਲ ਹੋਰੀ ਗਏ ਗੁਜਰਾਤ ਦੇ ਵਿੱਚ ਗਏ ਤੇ ਜਦੋਂ ਸਟੇਜ ਤੇ ਚੜੇ ਬੜੀ ਵੱਡੀ ਆਸ ਦੇ ਨਾਲ ਕਿਸਾਨ ਵੇਖ ਰਹੇ ਸੀ ਵੀ ਲਓ ਜੀ ਹੁਣ ਗੱਲ ਚੁੱਕੀ ਲਓ ਤੇ ਸਾਡਾ ਮਸਲਾ ਹੱਲ ਹੋਇਆ। ਲਓ ਸਟੇਜ ਤੇ ਚੜ੍ਹ ਕੇ ਪ੍ਰਕਾਸ਼ ਸਿੰਘ ਬਾਦਲ ਹੋਰੀ ਇਹ ਕਹਿੰਦੇ ਵੀ ਜਿਹੜੀਆਂ ਮੋਦੀ ਸਾਹਿਬ ਤੁਸੀਂ ਗਾਵਾਂ ਦਿੱਤੀਆਂ ਸੀ, ਗੁਜਰਾਤੀ ਦੁੱਧ ਬੜਾ ਚੰਗਾ ਦਿੰਦੀਆਂ ਸੀ, ਮੇਰੀ ਸਿਹਤ ਦਾ ਰਾਜ ਵੀ ਉਹੀ ਆ, ਹੁਣ ਉਹ ਬੁੱਢੀਆਂ ਹੋ ਗਈਆਂ, ਗਾਵਾਂ ਭੇਜ ਦਿਓ 2 ਕੁ ਹੋਰ। ਇਹ ਕਹਿ ਕੇ ਜਿਹੜਾ ਜੀ ਉਹਨਾਂ ਨੇ ਸਟੇਜ ਤੋਂ ਇਹਨੂੰ ਨਿਬੇੜ ਲਿਆ ਸੀ। ਮਤਲਬ ਕਿ ਗੱਲ ਤੱਕ ਨਹੀਂ ਕੀਤੀ ਇਹਨਾਂ ਜਿਹੜਾ ਜੀ ਉਹ ਕਿਸਾਨਾਂ ਦੀ, ਇੱਕ ਅੱਖਰ ਵੀ ਨਹੀਂ ਜਿਹੜਾ ਜੀ ਉਹ ਬੋਲਿਆ ਕਿ ਇਹਨਾਂ ਕਿਸਾਨਾਂ ਨੂੰ ਉਜਾੜੋ ਨਾ। ਉਹਨਾਂ ਦੇ ਉੱਤੇ ਉਜਾੜੇ ਦੀ ਜਿਹੜੀ ਜੀ ਉਹ ਤਲਵਾਰ ਲਟਕਦੀ ਹੈ। ਹੁਣ ਜਿਹੜੀ ਪੁਲਿਸ ਹੈ ਉਹ ਚਿੱਟ ਕੱਪੜੀ ਉੱਥੇ ਆਲੇ ਦੁਆਲੇ ਇਹਨਾਂ ਕਿਸਾਨਾਂ ਦੇ ਲੱਗੀ ਹੋਈ ਆ ਵੀ ਪੰਜਾਬ ਹਰਿਆਣਾ ਦੇ ਵਰ੍ਹਿਆਂ ਤੋਂ ਗੁਜਰਾਤ ਦੇ ਵਿੱਚ ਵਸੇ ਹੋਏ ਜਿਹੜੇ ਹਜ਼ਾਰਾਂ ਕਿਸਾਨ ਨੇ ਜਿਹੜੇ ਖੱਜਲ ਹੋ ਰਹੇ ਆ ਕਿਤੇ ਖੇਤੀ ਕਾਨੂੰਨਾਂ ਦੇ ਖਿਲਾਫ ਗੁਜਰਾਤ ਦੀ ਨਰਮਾ ਪੱਟੀ ਦੇ ਵਿੱਚ ਕੋਈ ਹਲਚਲ ਨਾ ਜਿਹੜੀ ਦੀ ਉਹ ਹੋ ਜਾਵੇ। ਕੱਛ ਦੇ ਖਿੱਤੇ ਦੇ ਵਿੱਚ ਪੰਜਾਬ ਹਰਿਆਣਾ ਦੇ ਕਿਸਾਨ ਜਿਹੜੇ ਖੇਤੀ ਕਾਨੂੰਨਾਂ ਦੇ ਖਿਲਾਫ ਆਪਸ ਦੇ ਵਿੱਚ ਤਾਲਮੇਲ ਜਿਹੜੇ ਆ ਉਹ ਬਿਠਾਉਣ ਲੱਗੇ ਆ। ਭੁੱਜ ਦੇ ਇਲਾਕੇ ਦੇ ਵਿੱਚ ਸੈਂਕੜੇ ਪੰਜਾਬੀ ਕਿਸਾਨ ਨੇ ਜਿਨ੍ਹਾਂ ਨੂੰ ਸਸਤੇ ਭਾਅ ਵਪਾਰੀਆਂ ਦੇ ਕੋਲੇ ਜਿਣਸ ਵੇਚਣੀ ਪੈਂਦੀ ਆ। ਬਾਕੂ ਪਿੰਡ ਦਾ ਕਿਸਾਨ ਜਿਹੜਾ ਜੀ ਉਹ ਕਹਿੰਦਾ ਕਿ 1400 ਰੁਪਏ ਪ੍ਰਤੀ ਕੁਇੰਟਲ ਜਿਹੜੀ ਜੀ ਉਹ ਵਪਾਰੀਆਂ ਨੇ ਪਹਿਲਾਂ ਖਰੀਦ ਕੀਤੀ। ਇੱਕ ਵਪਾਰੀ ਨੇ ਚੈੱਕ ਦੇ ਦਿੱਤੇ ਕਿਉਂਕਿ ਪ੍ਰਾਈਵੇਟ ਮੰਡੀਆਂ ਉੱਥੇ, ਉਹ ਚੈੱਕ ਦੇ ਦਿੱਤੇ ਤੇ ਚੈੱਕ ਜਿਹੜੇ ਸੀ ਉਹ ਬਾਉਂਸ ਹੋ ਗਏ। ਮਤਲਬ ਕਿ ਉਹ ਚੈੱਕ ਸਾਰੇ ਗਏ, ਉਹਨਾਂ ਦੀ ਜਿਹੜੀ ਉਹ ਫਸਲ ਸੀ ਉਹ ਵੀ ਉਹਦਾ ਕੋਈ ਮੁੱਲ ਜਿਹੜਾ ਜੀ ਉਹ ਨਹੀਂ ਮਿਲਿਆ। ਉਹ ਵਿਚਾਰੇ ਲੁੱਟੇ ਪੁੱਟੇ ਗਏ। 60 ਲੱਖ ਰੁਪਏ ਦੀ ਠੱਗੀ ਮਾਰ ਕੇ ਵਪਾਰੀ ਅੱਜ ਤੱਕ ਨਹੀਂ ਲੱਭਿਆ ਕਿੱਧਰ ਨੂੰ ਗਿਆ।
ਕੁਝ ਜਿਹੜੇ ਕਿਸਾਨ ਨੇ ਉਹ ਕਹਿੰਦੇ ਆ ਉਹਨਾਂ ਦੀ ਜਿਹੜੀ ਜਿਣਸ ਵੇਚੀ ਸੀਗੀ 13 ਲੱਖ ਰੁਪਏ ਦੀ ਰਕਮ ਜਿਹੜੀ ਦੀ ਉਹ ਲੈ ਕੇ ਵਪਾਰੀ ਉਹ ਵੀ ਲਾਪਤਾ ਹੋ ਗਿਆ, ਉਹ ਵੀ ਨਹੀਂ ਲੱਭ ਰਿਹਾ। ਨਰਮਾ ਵਪਾਰੀ ਇੱਕ 25 ਲੱਖ ਰੁਪਏ ਦਾ ਜਿਹੜਾ ਜੀ ਉਹ ਕਿਸਾਨਾਂ ਦਾ ਲੈ ਕੇ ਭੱਜ ਗਿਆ। 3 ਸਾਲਾਂ ਤੋਂ ਵਪਾਰੀ ਪੈਸੇ ਮਾਰ ਰਹੇ ਆ, ਜਿਹਦੇ ਕਰਕੇ ਖੇਤੀ ਕਾਨੂੰਨਾਂ ਦਾ ਡਰ ਜਿਹੜਾ ਜੀ ਉਹ ਵਧਿਆ। ਇਹ ਕਿਹਾ ਜਾ ਰਿਹਾ ਕਿ ਗੁਜਰਾਤ ਦੇ ਵਿੱਚ ਨਾ ਮੰਡੀ ਹੈ, ਨਾ ਸਰਕਾਰੀ ਕੋਈ ਖਰੀਦ ਹੈ, ਨਾ ਕੋਈ ਸਿਸਟਮ ਹੈ। 350 ਪਿੰਡਾਂ ਦੇ ਵਾਸਤੇ ਇੱਕ ਖਰੀਦ ਕੇਂਦਰ ਹੈ ਔਰ ਇਹ ਕਿਹਾ ਜਾ ਰਿਹਾ ਕਿ ਸਰਕਾਰ ਕਿਸਾਨਾਂ ਨੂੰ ਪੂਰੀ ਫਸਲ ਤੇ ਸਰਕਾਰੀ ਭਾਅ ਨਹੀਂ ਦੇ ਰਹੀ। 5 ਹੈਕਟੇਅਰ ਵਾਲੇ ਕਿਸਾਨਾਂ ਨੂੰ ਕਣਕ ਦੀ MSP ਸਿਰਫ 1 ਹੈਕਟੇਅਰ ਦੀ ਫਸਲ ਦੇ ਉੱਤੇ ਮਿਲਦੀ ਆ। ਮਾਂਡਵੀ ਦੇ ਪੰਜਾਬੀ ਕਿਸਾਨ ਜਿਹੜੇ ਆ ਕਹਿੰਦੇ ਆ ਪੂਰੀ ਫਸਲ ਤੇ ਨਹੀਂ ਬਲਕਿ ਪ੍ਰਤੀ ਏਕੜ ਪਿੱਛੇ ਕੁਝ ਬੋਰੀਆਂ ਦੇ ਉੱਤੇ ਕਿਸਾਨਾਂ ਨੂੰ ਗੁਜਰਾਤ ਦੀ ਸਰਕਾਰ ਸਰਕਾਰੀ ਭਾਅ ਦਿੰਦੀ ਹੈ ਔਰ ਗੁਜਰਾਤ ਦੇ ਵਿੱਚ ਬਾਜਰਾ ਸਰਕਾਰੀ ਭਾਅ ਤੋਂ 1000 ਰੁਪਏ ਘੱਟ ਵਿਕ ਰਿਹਾ। ਇਹ ਹਾਲਾਤ ਗੁਜਰਾਤ ਦੇ ਨੇ ਜੀ। ਔਰ ਜੋ ਕੁਝ ਬਿਹਾਰ ਦੇ ਵਿੱਚ ਹੈ ਉਹ ਆਪਾਂ ਕਈ ਵਾਰੀ ਜਿਹੜਾ ਵੀ ਉਹ ਸਾਂਝਾ ਕੀਤਾ। ਮਤਲਬ ਕਿ ਪੰਜਾਬ ਤੇ ਹਰਿਆਣਾ ਉਹਨੂੰ ਵੀ ਗੁਜਰਾਤ ਤੇ ਬਿਹਾਰ ਹੀ ਬਣਾ ਦੇਣਾ ਜਿਹੜਾ ਜੀ ਇਹ ਚਾਹੁੰਦੇ ਆ ਵੀ ਇੱਥੇ ਜਿਹੜਾ ਆਇਆ ਕਹਿੰਦੇ ਜੀ ਉਹ ਆਧਾਰ ਕਾਰਡ ਵਿਖਾਓ ਤੇ ਤੁਸੀਂ ਕਿਸਾਨਾਂ ਤੋਂ ਫਸਲ ਖਰੀਦ ਲਓ, ਉਹ ਚੈੱਕ ਦੇ ਰੂਪ ਦੇ ਵਿੱਚ ਤੁਹਾਡੀ ਪੇਮੈਂਟ ਕਰੂਗਾ। ਚੈੱਕ ਬਾਉਂਸ, ਮੁੜ ਕੇ ਤੁਸੀਂ ਉਹਨੂੰ ਕਿੱਥੇ ਜਾ ਕੇ ਬੰਬੇ ਲੱਭੋਗੇ ਜੀ ਵੀ ਇੱਥੇ ਉਹਦੀ ਕੋਠੀ ਸੀ। ਕੋਈ ਇਹੀ ਹਾਲਾਤ ਜਿਹੜੇ ਜੀ ਇੱਥੇ ਵੀ ਬਣਨੇ ਆ। ਕਿਸਾਨ ਜਿਹੜੇ ਆ ਉਹ ਸੱਚੇ ਰੋ ਰਹੇ ਆ। ਗੱਲ ਇਹ ਆ ਕਿ ਉੱਥੇ ਉਹਨਾਂ ਦੇ ਉੱਤੇ ਹੁਣ ਜਿਹੜੇ ਗੁਜਰਾਤ ਦੇ ਵਿੱਚ ਆ ਜੀ ਉਹਨਾਂ ਦੇ ਉੱਤੇ ਚਫੇਰੇ ਤੋਂ ਹੁਣ ਸ਼ਿਕੰਜਾ ਜਿਹੜਾ ਜੀ ਉਹ ਕੱਸਿਆ ਜਾ ਰਿਹਾ ਵੀ ਕਿਤੇ ਨਾ ਉੱਠ ਕੇ ਖੜੇ ਹੋ ਜਾਣ। ਜੀ ਪਰ ਕਿੰਨਾ ਅਕਚਰ ਕਰਨੇ। ਅੱਗੇ ਗੱਲ ਕਰਦੇ ਹਾਂ ਸ਼ਹੀਦ ਨਵਰੀਤ ਸਿੰਘ ਜੋ ਟਰੈਕਟਰ ਪਰੇਡ ਦੇ ਵੇਲੇ ਸ਼ਹੀਦ ਹੋ ਗਿਆ ਸੀਗਾ। ਉਸਦੇ ਦਾਦਾ ਹਰਦੀਪ ਸਿੰਘ ਡਿਬਡਿਬਾ ਨੇ ਕਿਹਾ ਕਿ ਜੋ ਉਸ ਦਿਨ ਹੋਇਆ ਹਿੰਸਾ ਹੋਈ ਆ ਸਰਕਾਰ ਜ਼ਿੰਮੇਵਾਰ ਆ। ਪੰਜਾਬ ਆਏ ਹੋਏ ਨੇ ਉਹ ਹਰਦੀਪ ਸਿੰਘ ਡਿਬਡਿਬਾ ਹੋਰੀ ਸਿੱਖ ਹਿਸਟੋਰੀਅਨ ਨੇ ਔਰ ਮੈਂ ਬਹੁਤ ਕਲੋਜ਼ਲੀ ਉਹਨਾਂ ਨੂੰ ਜਿਹੜਾ ਜੀ ਉਹ ਦੇਖਿਆ ਜਾਣਦਾ। ਇੰਨੇ ਪੇਸ਼ੈਂਸ ਵਾਲੇ, ਇੰਨੇ ਹੌਸਲੇ ਵਾਲੇ, ਦ੍ਰਿੜ ਇਰਾਦਿਆਂ ਵਾਲੇ ਜਿਹੜਾ ਜੀ ਉਹ ਵਿਅਕਤੀ ਨੇ। ਹੋ ਸਕਦਾ ਹੈ ਕੁਝ ਲੋਕਾਂ ਨੇ ਉਹਨਾਂ ਦੀਆਂ ਕਿਤਾਬਾਂ ਵਗੈਰਾ ਨਾ ਪੜ੍ਹੀਆਂ ਹੋਣ, ਜਿਹਨਾਂ ਉਹਨਾਂ ਨੇ ਵੱਖੋ ਵੱਖਰੀਆਂ ਲਿਖੀਆਂ ਨੇ। ਹਾਂ, ਇਸ ਕਰਕੇ ਉਹਨਾਂ ਨੂੰ ਜ਼ਿਆਦਾ ਜਿਹੜੀ ਜੀ ਉਹ ਤਵੱਜੋ ਨਹੀਂ ਦਵਾਈ ਗਈ ਕਿ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਹੁੰਦੇ ਘਪਲੇ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵਿੱਚ ਹੁੰਦੇ ਘਪਲਿਆਂ ਦੇ ਬਾਰੇ ਦੇ ਵਿੱਚ ਬਹੁਤਾ ਲਿਖਿਆ। ਜਦੋਂ ਇਹਦੇ ਬਾਰੇ ਲਿਖਿਆ ਤੇ ਫਿਰ ਜਥੇਦਾਰ ਉਹਨਾਂ ਦੇ ਆ, ਸਾਰਾ ਕੁਝ ਉਹਨਾਂ ਦਾ। ਇਸ ਕਰਕੇ ਹਰਦੀਪ ਸਿੰਘ ਡਿਬਡਿਬਾ ਹੋਰਾਂ ਨੂੰ ਜਿਹੜਾ ਜੀ ਉਹ ਇਹ ਕਹਿ ਕੇ ਭੰਡਿਆ ਗਿਆ ਜਾਂ ਸਾਈਡ ਦੇ ਉੱਤੇ ਰੱਖਿਆ ਗਿਆ ਵੀ ਉਹ ਤਾਂ ਸਿਰਫ ਆਲੋਚਨਾ ਜਿਹੜੀ ਦੀ ਉਹ ਕਰਦੇ ਨੇ। ਜਦੋਂ ਸਰਬੱਤ ਖਾਲਸਾ ਕਿਤੇ ਨਹੀਂ ਸੀ ਹੋਣ ਦਿੱਤਾ ਜਾ ਰਿਹਾ ਪੰਥਕ ਸਰਕਾਰ ਦੇ ਵੇਲੇ, ਤੇ ਉਦੋਂ ਗੰਗਾ ਨਗਰ ਦੇ ਵਿੱਚ ਉਹਨਾਂ ਨੇ ਇਹ ਸਰਬੱਤ ਖਾਲਸਾ ਰਖਵਾਇਆ ਸੀ ਔਰ ਉਹਦੇ ਕਰਤਾ ਧਰਤਾ ਉਸ ਵੇਲੇ ਹਰਦੀਪ ਸਿੰਘ ਡਿਬਡਿਬਾ ਹੀ ਸਨ। ਨਵਰੀਤ ਸਿੰਘ ਦੀ ਜਿਹੜੀ ਹੈ ਜੀ ਉਹ ਮੌਤ ਹੋਈ 26 ਜਨਵਰੀ ਨੂੰ ਔਰ ਇਹ ਮਾਮਲਾ ਦਿੱਲੀ ਹਾਈ ਕੋਰਟ ਦੇ ਵਿੱਚ ਹੈ ਇਸ ਵੇਲੇ। ਇਹਦੀ ਇਨਵੈਸਟੀਗੇਸ਼ਨ ਨੂੰ ਜਿਹੜਾ ਜੀ ਉਹ ਲੈ ਕੇ ਉਹ ਕੀ ਹੁੰਦਾ ਆਪਣੀ ਜਗ੍ਹਾ ਤੇ ਆ, ਉਹ ਇੱਥੇ ਜਿਹੜਾ ਜੀ ਪੰਜਾਬ ਦੇ ਵਿੱਚ ਆਏ ਔਰ ਉਹਨਾਂ ਨੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਦਿੱਲੀ ਪੁਲਿਸ ਦੇ ਵੱਲੋਂ 26 ਜਨਵਰੀ ਨੂੰ ਕੀਤੀ ਗਈ ਹਿੰਸਾ ਨੂੰ ਕੇਂਦਰ ਬਿੰਦੂ 'ਚ ਲਿਆਉਣ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਜੇ ਦੇਸ਼ ਦੇ ਸੰਵਿਧਾਨ ਤੇ ਤਿਰੰਗੇ ਨੂੰ ਬਚਾਉਣਾ ਤੇ ਘਰਾਂ ਤੋਂ ਬਾਹਰ ਆਉਣ। ਹਰਦੀਪ ਸਿੰਘ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਇਨਸਾਫ ਦੀ ਲੜਾਈ ਲੜ ਰਹੇ ਆ ਪਰ ਸੁਪਰੀਮ ਕੋਰਟ ਵੀ ਸ਼ੱਕ ਦੇ ਘੇਰੇ 'ਚ ਆਈ ਹੈ। ਇਹ ਦੇਸ਼ ਸੰਵਿਧਾਨ ਤੋਂ ਬਿਨਾਂ ਨਹੀਂ ਚੱਲ ਸਕਦਾ। ਉਹਨਾਂ ਨੇ ਭਾਰਤੀ ਜਨਤਾ ਪਾਰਟੀ ਤੇ ਚੋਟ ਕਰਦਿਆਂ ਕਿਹਾ ਕਿ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਸੁਪਨੇ ਦੇ ਨਾਲ ਦੇਸ਼ ਨਹੀਂ ਚੱਲ ਸਕਦਾ ਔਰ ਸਾਰਿਆਂ ਦੀ ਜਿਹੜੀ ਜ਼ਿੰਮੇਵਾਰੀ ਹੈ ਇਸ ਮੁਲਕ ਨੂੰ ਜਿਹੜਾ ਉਹ ਚਲਾਉਣ ਦੀ। ਉਹਨਾਂ ਨੇ ਜਿਹੜੀ ਆ ਇਹ ਵੀ ਗੱਲ ਜਿਹੜੀ ਦੀ ਕਹੀ ਕਿ ਇੱਥੇ ਜਿਹੜੀ ਇਹਦੀ ਜਾਂਚ ਹੈ ਉਹ ਹੋਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਅਸੀਂ ਇਸੇ ਕਰਕੇ ਅਦਾਲਤ ਦਾ ਜਿਹੜਾ ਉਹ ਸਹਾਰਾ ਲਿਆ ਕਿ ਅਦਾਲਤ ਜਿਹੜੀ ਹੈ ਸਾਨੂੰ ਇਨਸਾਫ ਦੇਊਗੀ ਔਰ ਨਵਰੀਤ ਦੀ ਜਿਹੜੀ ਮੌਤ ਹੈ ਉਹਦੀ ਅਸਲੀਅਤ ਜਿਹੜੀ ਉਹ ਸਾਹਮਣੇ ਆਊਗੀ ਕਿ ਇਹ ਕਿਸ ਤਰ੍ਹਾਂ ਮੌਤ ਜਿਹੜੀ ਆ ਉਹ ਹੋਈ ਆ। ਉਹਨਾਂ ਨੇ ਇਹ ਗੱਲ ਜਿਹੜੀ ਕਹੀ ਆ ਕਿ ਜਿਹੜਾ ਕਿਸਾਨ ਮੋਰਚਾ ਹੈ ਇਸ ਵੇਲੇ ਜਿਹੜਾ ਲੱਗਿਆ ਹੋਇਆ ਸਰਹੱਦਾਂ ਦੇ ਉੱਤੇ, ਇਹਨੂੰ ਜਿਹੜਾ ਹੋਰ ਜ਼ਿਆਦਾ ਮਜ਼ਬੂਤ ਕਰਨ ਦੀ ਲੋੜ ਹੈ ਔਰ ਉਹਨਾਂ ਨੇ ਇਹ ਵੀ ਗੱਲ ਜਿਹੜੀ ਹੈ ਕਹੀ ਹੈ ਕਿ ਜੇ ਦੇਸ਼ ਨੂੰ ਬਚਾਉਣਾ ਹੈ ਤੇ ਹਰ ਵਿਅਕਤੀ ਨੂੰ ਬਾਹਰ ਆਉਣਾ ਪਊਗਾ। ਤਿਰੰਗੇ ਝੰਡੇ ਲਈ ਉਹਨਾਂ ਨੇ ਕਿਹਾ ਕਿ ਲੱਖਾਂ ਕੁਰਬਾਨੀਆਂ ਦਿੱਤੀਆਂ ਗਈਆਂ, ਲੋਕ ਉੱਜੜ ਕੇ ਇੱਧਰ ਆਏ। 26 ਜਨਵਰੀ ਨੂੰ ਦਿੱਲੀ 'ਚ ਕਿਸਾਨਾਂ ਵੱਲੋਂ ਕੱਢੀ ਗਈ ਟਰੈਕਟਰ ਪਰੇਡ ਦੇ ਦੌਰਾਨ ਹੋਈ ਹਿੰਸਾ ਲਈ ਉਹਨਾਂ ਨੇ ਕਿਹਾ ਕਿ ਸਰਕਾਰ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ।
ਉਸ ਦਿਨ ਕਿਸਾਨਾਂ ਨੇ ਨਹੀਂ ਸਗੋਂ ਸਰਕਾਰ ਨੇ ਹਿੰਸਾ ਜਿਹੜੀ ਉਹ ਕੀਤੀ। ਇਹਦਾ ਜਿਉਂਦਾ ਜਾਗਦਾ ਸਬੂਤ ਉਹਨਾਂ ਨੇ ਕਿਹਾ ਕਿ ਨਵਰੀਤ ਸਿੰਘ ਦੀ ਮੌਤ ਹੈ। ਔਰ ਜਿਹੜਾ ਉਹਨਾਂ ਨੇ ਕਿਹਾ ਕਿ ਜਿਹੜੀ ਪੁਲਿਸ ਗੋਲੀ ਨਾਲ ਹੋਣ ਦੇ ਮੁੱਦੇ ਨੂੰ ਸੰਜੀਦਗੀ ਦੇ ਨਾਲ ਉਭਾਰਦਿਆਂ ਉਹਨਾਂ ਨੇ ਹਵਾਲਾ ਦਿੱਤਾ ਕਿ ਇੰਗਲੈਂਡ ਦੇ ਫੋਰੈਂਸਿਕ ਮਾਮਲਿਆਂ ਦੇ ਮਾਹਰਾਂ ਨੇ ਤਾਂ ਇੱਥੋਂ ਤੱਕ ਦਾਅਵਾ ਕੀਤਾ ਕਿ ਨਵਰੀਤ ਸਿੰਘ ਦੇ ਇੱਕ ਨਹੀਂ ਸਗੋਂ 2 ਗੋਲੀਆਂ ਲੱਗੀਆਂ ਹੋ ਸਕਦੀਆਂ ਨੇ। ਹਰਦੀਪ ਸਿੰਘ ਹੋਰਾਂ ਨੇ ਇਹ ਕਿਹਾ ਕਿ 26 ਜਨਵਰੀ ਦੀ ਘਟਨਾ ਦੇ ਦੌਰਾਨ ਕਿਸਾਨ ਜਥੇਬੰਦੀਆਂ ਦੀ ਭੂਮਿਕਾ ਤੇ ਹਿਰਖ ਜ਼ਰੂਰ ਕੀਤਾ, ਪਰ ਉਹਨਾਂ ਨੇ ਕਿਹਾ ਕਿ ਜਥੇਬੰਦੀਆਂ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਤਾਂ ਕਿ ਸੰਘਰਸ਼ ਦੇ ਵਿੱਚ ਜਿੱਤ ਪ੍ਰਾਪਤ ਜਿਹੜੀ ਉਹ ਕੀਤੀ ਜਾ ਸਕੇ। ਉਹਨਾਂ ਨੇ ਜਥੇਬੰਦੀਆਂ ਨੂੰ ਇਹ ਅਪੀਲ ਕੀਤੀ ਕਿ ਬੀਤੇ ਦੇ ਵਿੱਚ ਹੋਈਆਂ ਗਲਤੀਆਂ ਨੂੰ ਉਹ ਮੁੜ ਕੇ ਨਾ ਜਿਹੜਾ ਜੀ ਉਹ ਦੁਹਰਾਉਣ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਨਵਰੀਤ ਦੇ ਕੇਸ ਦੀ ਪੈਰਵਾਈ ਕਰਨ ਲਈ ਜਿਹੜੀ ਇਹਦੀ ਹਿੰਮਤ ਉਹਨਾਂ ਨੇ ਮਾਰੀ ਆ। ਇਹਦੇ ਸੰਬੰਧੀ ਹਾਈ ਕੋਰਟ ਤੱਕ ਜਿਹੜੀ ਉਹ ਪਹੁੰਚ ਕੀਤੀ ਆ। ਜਿਨ੍ਹਾਂ ਲੋਕਾਂ ਨੇ ਉਹਨਾਂ ਦੀ ਮਦਦ ਕੀਤੀ ਆ ਉਹਨਾਂ ਨੇ ਕਿਹਾ ਕਿ ਮਾੜੇ ਸਮੇਂ ਦੇ ਉੱਤੇ, ਦੁੱਖ ਦੇ ਸਮੇਂ ਦੇ ਉੱਤੇ ਉਹਨਾਂ ਦੇ ਪਰਿਵਾਰ ਦੇ ਨਾਲ ਉਹ ਆ ਕੇ ਲੋਕ ਖੜੇ ਹੋਏ ਨੇ, ਉਹਨਾਂ ਦੇ ਉਹ ਹਮੇਸ਼ਾ ਰਿਣੀ ਜਿਹੜਾ ਉਹ ਰਹਿਣਗੇ। ਜੇ ਹੌਸਲਾ ਸਿਰੜ ਜਿਹੜਾ ਦੀ ਔਰ ਜੇ ਕਿਸੇ ਨੇ ਸਿੱਖਣਾ ਹੋਵੇ ਤਾਂ ਮੇਰੀ ਜਾਤੇ ਇਸ ਬਜ਼ੁਰਗ ਤੋਂ ਜਿਹੜਾ ਉਹ ਸਿੱਖਿਆ ਜਾ ਸਕਦਾ ਹੈ ਕਿ ਪੇਸ਼ੈਂਸ ਦੇ ਵਿੱਚ ਰਹਿ ਕੇ ਕਿੰਨੀ ਗੱਲ ਬੋਲਣੀ ਹੈ, ਕੀ ਬੋਲਣੀ ਹੈ, ਕਿਵੇਂ ਬੋਲਣੀ ਹੈ। ਇਹ ਜਿਹੜੀ ਮੇਰਾ ਖਿਆਲ ਉਹਨਾਂ ਲੋਕਾਂ ਨੂੰ ਅੱਜ ਜਿਹੜਾ ਦੀ ਉਹ ਸਿੱਖਣ ਦੀ ਲੋੜ ਆ ਜਿਹੜੇ ਸਿਰਫ ਔਰ ਸਿਰਫ ਹਰ ਗੱਲ ਦੇ ਉੱਤੇ ਕਿੰਤੂ ਪ੍ਰੰਤੂ ਹੀ ਕਰੀ ਜਾ ਰਹੇ ਨੇ। ਜੀ ਅੱਗੇ ਗੱਲ ਕਰਦੇ ਹਾਂ ਮੋਰਚਿਆਂ ਦੇ ਵਿੱਚ। ਹੁਣ ਗਰਮੀਆਂ ਆਉਣ ਵਾਲੀਆਂ, ਗਰਮੀ ਹੋ ਜਾਣੀ, ਉਸ ਤੋਂ ਬਚਣ ਦੇ ਲਈ ਕਈ ਪ੍ਰਬੰਧ ਹੋ ਰਹੇ ਆ। ਦੇਖੋ ਜਿਹੜੇ ਕਿਸਾਨ ਨੇ ਉਹ ਫਾਰਵਰਡ ਚੱਲਦੇ ਨੇ ਜੀ, ਤੁਸੀਂ ਕਹਿ ਲਓ ਕਿ ਬਹੁਤ ਇਸ ਪੱਖੋਂ ਜਿਹੜੇ ਇੱਥੇ ਟਿੱਕਰੀ ਬਾਰਡਰ ਹੈ, ਟਿੱਕਰੀ ਬਾਰਡਰ ਦੇ ਉੱਤੇ ਜਿਹੜਾ ਉਹਨਾਂ ਨੇ ਪੱਕੇ ਵਾਸ਼ਰੂਮ ਜਿਹੜੇ ਉਹ ਬਣਾਉਣੇ ਸ਼ੁਰੂ ਕਰਤੇ, ਉੱਥੇ ਪਾਰਕ ਜਿਹੜੇ ਉਹ ਬਣਾ ਲਏ ਔਰ ਵੱਖ-ਵੱਖ ਜਿਹੜੇ ਦੀ ਉਹ ਪ੍ਰਬੰਧ ਕਰ ਲਏ। ਵਾਲੀਬਾਲ ਦੀਆਂ ਗਰਾਊਂਡਾਂ ਜਿਹੜੀਆਂ ਦੀ ਉਹ ਬਣਾ ਲਈਆਂ ਕਿ ਇੱਥੇ ਹੁਣ ਬਹੁਤੀ ਦੇਰ ਜਿਹੜਾ ਦੀ ਉਹ ਰਹਿਣਾ। ਹੁਣ ਕਿਉਂਕਿ ਗਰਮੀਆਂ ਆ ਜਾਣੀਆਂ ਨੇ, ਅਜੇ ਬੇਸ਼ੱਕ ਗਰਮੀ ਜਿਹੜੀ ਦੀ ਉਹ ਨਹੀਂ ਆਈ, ਪਰ ਅਗਲੇ ਕੁਝ ਦਿਨਾਂ ਦੇ ਦੌਰਾਨ ਧੁੱਪਾਂ ਹੁਣ ਲੱਗਣੀਆਂ ਸ਼ੁਰੂ ਹੋ ਗਈਆਂ ਨੇ। ਬਸੰਤ ਲੰਘ ਗਈ ਤੇ ਜਿਹੜਾ ਪਾਲਾ ਉਹ ਖਤਮ ਹੋ ਜਾਣਾ। ਤੋ ਕਿਸਾਨਾਂ ਨੇ ਬਦਲਦੇ ਮੌਸਮ ਨੂੰ ਵੇਖਦਿਆਂ ਹੁਣ ਤੋਂ ਹੀ ਇਹਦੇ ਪ੍ਰਬੰਧ ਜਿਹੜੇ ਉਹ ਕਰਨੇ ਸ਼ੁਰੂ ਕਰ ਦਿੱਤੇ ਨੇ। ਦਿੱਲੀ ਦੇ ਵਿੱਚ ਪੰਜਾਬ ਤੋਂ ਪਹਿਲਾਂ ਗਰਮੀ ਸ਼ੁਰੂ ਹੋ ਜਾਂਦੀ ਆ, ਜਿਹਦੇ ਕਰਕੇ ਜਿਹੜੇ ਜੀ ਇੰਤਜ਼ਾਮ ਹੋ ਗਏ ਨੇ ਸ਼ੁਰੂ। ਜਿਹੜੀਆਂ ਹੁਣ ਟਰਾਲੀਆਂ ਜਾ ਰਹੀਆਂ ਨੇ, ਉਹਨਾਂ ਟਰਾਲੀਆਂ ਦੇ ਵਿੱਚ ਕੂਲਰ ਲੱਗੇ ਹੋਏ ਜਿਹੜਾ ਉਹ ਵੇਖ ਸਕਦੇ ਹੋ। ਮੈਂ ਤੁਹਾਡੇ ਨਾਲ ਕੁਝ ਹਫ਼ਤੇ ਪਹਿਲਾਂ ਗੱਲ ਜਿਹੜੀ ਸਾਂਝੀ ਕੀਤੀ, ਗਾਜ਼ੀਪੁਰ ਬਾਰਡਰ ਦੇ ਉੱਤੇ ਗਰਾਊਂਡ ਦੇ ਉੱਤੇ ਸਾਰਾ ਕੁਝ ਦੇਖ ਕੇ ਇੱਕ ਟਰਾਲੀ ਸੀ, ਉਹਦੇ ਵਿੱਚ AC ਜਿਹੜੇ ਉਹ ਲੱਗੇ ਹੋਏ ਸੀਗੇ। ਹਾਲਾਂਕਿ ਉਹ ਸਿੰਬੋਲਿਕ ਰੂਪ ਦੇ ਵਿੱਚ ਸੀਗਾ ਕਿ ਅਸੀਂ ਗਰਮੀਆਂ ਦਾ ਪ੍ਰਬੰਧ ਕਰਕੇ ਜਿਹੜਾ ਜੀ ਉਹ ਆਏ ਹਾਂ। ਉਦੋਂ ਕੁਝ ਲੋਕਾਂ ਨੂੰ ਇਹ ਲੱਗਦਾ ਸੀਗਾ ਕਿ ਨਹੀਂ ਇੰਨਾ ਲੰਮਾ ਸਮਾਂ ਜਿਹੜਾ ਜੀ ਉਹ ਨਹੀਂ ਚੱਲਣਾ, ਪਰ ਅੱਜ ਜਿਹੜਾ ਜੀ ਇਹ ਮਹਿਸੂਸ ਹੋ ਰਿਹਾ ਕਿ ਸ਼ਾਇਦ ਇਹ ਅੰਦੋਲਨ ਹੋਰ ਲੰਬਾ ਸਮਾਂ ਜਿਹੜਾ ਜੀ ਉਹ ਚੱਲੂਗਾ। ਕਿਸਾਨਾਂ ਦੇ ਵੱਲੋਂ ਕੁਦਰਤੀ ਵਰਤਾਰੇ ਦਾ ਟਾਕਰਾ ਕਰਨ ਦੇ ਵਾਸਤੇ ਪਰਾਲੀ ਦੇ ਛੱਪਰ ਜਿਹੜੇ ਜੀ ਉਹ ਬਣਾਉਣੇ ਸ਼ੁਰੂ ਕਰ ਦਿੱਤੇ ਨੇ, ਕਿਉਂਕਿ ਜਿਹੜੀ ਪਰਾਲੀ ਹੈ ਉਹਦੇ ਉੱਤੇ ਹੀਟ ਦਾ ਅਸਰ ਜਿਹੜਾ ਉਹ ਘੱਟ ਹੁੰਦਾ। ਟਿੱਕਰੀ ਤੇ ਸਿੰਘੂ ਬਾਰਡਰ ਦੇ ਉੱਤੇ ਇਹ ਸ਼ੁਰੂਆਤ ਹੋ ਚੁੱਕੀ ਹੋਈ ਆ। ਪੱਖੇ ਤੇ ਕੂਲਰਾਂ ਦੇ ਪ੍ਰਬੰਧ ਕੀਤੇ ਜਾ ਰਹੇ ਨੇ। ਟਰਾਲੀਆਂ ਦੇ ਵਿੱਚ ਕੂਲਰ ਲਾਉਣ ਦੇ ਪ੍ਰਬੰਧ ਕਾਰੀਗਰ ਜਿਹੜੇ ਉੱਥੇ ਹੀ ਕਰਨ ਲੱਗੇ ਨੇ। ਇੱਕ ਕਿਸਾਨ ਇਹ ਕਹਿੰਦਾ ਕਿ ਦਾਣੇ ਵੱਖ ਕਰਨ ਦੇ ਵਾਸਤੇ ਕਿਸਾਨਾਂ ਦੇ ਵੱਲੋਂ ਜੋ ਵੱਡੇ ਫਰਾਂ ਵਾਲੇ ਪੱਖੇ ਖੇਤਾਂ ਦੇ ਵਿੱਚ ਇਸਤੇਮਾਲ ਕੀਤੇ ਜਾਂਦੇ ਆ, ਉਹਨਾਂ ਨੂੰ ਮੋਰਚਿਆਂ ਦੇ ਉੱਤੇ ਲਿਆਂਦਾ ਜਾਊਗਾ, ਕਿਉਂਕਿ ਉਹਦੇ 'ਚ ਬਹੁਤ ਵੱਡੇ ਪੱਖੇ ਨੇ ਤੇ ਉਹ ਹਵਾ ਬਹੁਤ ਦਿੰਦੇ ਨੇ। ਤੁਸੀਂ ਦੇਖੋ ਕਿ ਉਹਦੇ 'ਚੋਂ ਜਿਹੜਾ ਫੂਸ ਵਗੈਰਾ ਹੁੰਦਾ ਜੀ ਉਹ ਵੱਖ ਕਰ ਦਿੰਦੇ ਨੇ, ਇੰਨੇ ਪਾਵਰਫੁਲ ਪੱਖੇ ਨੇ ਉਹ। ਜਿਹੜਾ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ 3 ਮਹੀਨੇ ਹੁਣ ਹੋਣ ਵਾਲੇ ਨੇ ਇਹਨੂੰ ਜਿਹੜਾ ਮੋਰਚੇ ਨੂੰ, ਤੇ 3 ਮਹੀਨਿਆਂ ਨੂੰ ਜਿਹੜਾ ਜੀ ਉੱਥੇ ਮਨਾਇਆ ਜਾਊਗਾ। ਔਰ ਜਿਹੜੇ ਕਿਸਾਨ ਨੇ ਉਹ ਇਹ ਕਹਿੰਦੇ ਨੇ ਕਿ ਅਸੀਂ ਹਰ ਇੰਤਜ਼ਾਮ ਜਿਹੜਾ ਜੀ ਉਹ ਕੀਤਾ, ਕਿਉਂਕਿ ਜਿਹੜੀ ਸਰਕਾਰ ਆ ਉਹ ਇਹ ਸੋਚਦੀ ਆ ਕਿ ਕਣਕਾਂ ਜਿਹੜੀਆਂ ਜੀ ਉਹ ਪੱਕਣ ਦੀ ਦੇਰ ਆ, ਇਹਨਾਂ ਨੇ ਇੱਥੋਂ ਜਿਹੜਾ ਜੀ ਉੱਠ ਜਾਣਾ। ਠੀਕ ਉਸੇ ਤਰੀਕੇ ਨਾਲ ਜਦੋਂ ਝੋਨੇ ਦੀ ਕਟਾਈ ਆਈ ਸੀ, ਉਦੋਂ ਪੰਜਾਬ ਦੀ ਸਰਕਾਰ ਇਹ ਸੋਚਦੀ ਸੀ ਕਿ ਝੋਨੇ ਦੀ ਕਟਾਈ ਆ ਗਈ ਤੇ ਹੁਣ ਕਿਸਾਨ ਜਿਹੜੇ ਜੀ ਮੋਰਚਿਆਂ ਤੋਂ ਉੱਠੇ ਲਓ। ਉਹਨਾਂ ਨੇ ਜਿਹੜੇ ਤਰੀਕੇ ਦੇ ਨਾਲ ਉਦੋਂ ਇੰਤਜ਼ਾਮ ਜਿਹੜੇ ਸੀ ਉਹ ਕਰ ਲਏ, ਕਣਕ ਦੇ ਵੀ ਇੰਤਜ਼ਾਮ ਉਸੇ ਤਰੀਕੇ ਦੇ ਨਾਲ ਹੀ ਜਿਹੜਾ ਜੀ ਉਹ ਕਰ ਲੈਣਗੇ, ਇਸ ਗੱਲ ਦੀ ਉਮੀਦ ਆ। ਜਿਵੇਂ ਜਿਹੜੇ ਕਿਸਾਨਾਂ ਨੇ ਗਰਮੀਆਂ ਦੇ ਇੰਤਜ਼ਾਮ ਜਿਹੜੇ ਜੀ ਉਹ ਕਰਨੇ ਸ਼ੁਰੂ ਕੀਤੇ ਨੇ, ਉੱਥੋਂ ਜਿਹੜਾ ਜੀ ਇਹ ਲੱਗ ਰਿਹਾ ਕਿ ਪਤਾ ਕਿਸਾਨਾਂ ਨੂੰ ਵੀ ਹੈ ਕਿ ਇਹ ਜਿਹੜਾ ਜੀ ਮਾਮਲਾ ਲੰਬਾ ਚੱਲੂਗਾ। ਐਡੀ ਛੇਤੀ ਜਿਹੜਾ ਜੀ ਉਹ ਸਮਝੌਤਾ ਹੋਣ ਦੇ ਆਸਾਰ ਘੱਟ ਨੇ, ਕਿਉਂਕਿ ਹੁਣ ਤਾਂ ਗੱਲਬਾਤ ਹੀ ਜਿਹੜੀ ਜੀ ਉਹ ਨਹੀਂ ਚੱਲ ਰਹੀ।
ਔਰ ਡੈਡਲੌਕ ਜਿਹੜਾ ਦੀ ਉਹ ਜਾਰੀ ਹੈ। ਸਰਕਾਰ ਜਿਹੜੀ ਆ ਉਹ ਤਸ ਤੋਂ ਮਸ ਨਹੀਂ ਹੋ ਰਹੀ, ਗੱਲਬਾਤ ਦੇ ਵਾਸਤੇ ਕੋਈ ਸੱਦਾ ਨਹੀਂ ਗਾ। ਹਾਂ, ਨਕਲੀ ਕਿਸਾਨਾਂ ਦੇ ਨਾਲ ਜਿਹੜੀ ਦੀ ਉਹ ਗੱਲਬਾਤ ਜ਼ਰੂਰ ਕਰੀ ਜਾਂਦੀ ਜੀ। ਅਖੀਰ ਦੇ ਵਿੱਚ ਗੱਲ ਕਰਦੇ ਆ ਪਾਂਡੂਚੇਰੀ ਦੇ ਵਿੱਚ ਜਿਹੜੀ ਕਿਰਨ ਬੇਦੀ ਆ ਉਸ ਦਾ ਫਿਰ ਬਦਲ ਕੀਤਾ ਗਿਆ। ਪੁਡੂਚੇਰੀ ਦੇ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਸਿਆਸੀ ਉਲਟ ਫੇਰ ਦੇ ਸੰਕੇਤ ਜਿਹੜੇ ਆ ਉਹ ਮਿਲ ਰਹੇ ਆ ਕਿਤੇ। ਕੇਂਦਰ ਦੀ ਸਰਕਾਰ ਦੇ ਵੱਲੋਂ ਉਪ ਰਾਜਪਾਲ ਉੱਥੇ ਕਿਰਨ ਬੇਦੀ ਜਿਹੜੀ ਸੀ ਉਹਨੂੰ ਹਟਾ ਦਿੱਤਾ ਗਿਆ। ਫਿਲਹਾਲ ਤੇਲੰਗਾਨਾ ਦੀ ਗਵਰਨਰ ਆ ਜੀ ਡਾਕਟਰ ਤਮਿਲਿਸਾਈ ਸੁੰਦਰਰਾਜਨ, ਉਹਨੂੰ ਪੁਡੂਚੇਰੀ ਦਾ ਵਾਧੂ ਜਿਹੜਾ ਉਹ ਚਾਰਜ ਦਿੱਤਾ ਗਿਆ। 2 ਦਿਨ ਤੋਂ 2 ਮੰਤਰੀਆਂ ਸਣੇ 4 ਵਿਧਾਇਕਾਂ ਨੇ ਵੀ ਨਾਰਾਇਣ ਸਵਾਮੀ ਦੇ ਅਗਵਾਈ ਵਾਲੀ ਕਾਂਗਰਸ ਸਰਕਾਰ ਤੋਂ ਅਸਤੀਫਾ ਜਿਹੜਾ ਜੀ ਉਹ ਦੇ ਦਿੱਤਾ। ਇੱਕ ਵਿਧਾਇਕ ਜਿਹੜਾ ਸੀ ਉਹ ਯੋਗ ਹੋ ਗਿਆ ਸੀਗਾ ਤੇ ਤਾਜ਼ਾ ਅਸਤੀਫਿਆਂ ਤੋਂ ਬਾਅਦ ਪੁਡੂਚੇਰੀ ਦੀ ਕਾਂਗਰਸ ਸਰਕਾਰ ਜਿਹੜੀ ਆ ਉਹ ਘੱਟ ਗਿਣਤੀ 'ਚ ਆ ਗਈ ਆ। ਵਿਧਾਨ ਸਭਾ ਦੇ ਵਿੱਚ ਕਾਂਗਰਸ ਵਿਧਾਇਕਾਂ ਦੀ ਗਿਣਤੀ 15 ਤੋਂ ਘੱਟ ਕੇ 10 ਹੋ ਗਈ ਆ। ਹਾਲਾਂਕਿ ਕਾਂਗਰਸ ਗੱਠਜੋੜ ਦੀ ਜੇ ਗੱਲ ਕਰੀਏ ਤਾਂ ਵਿਧਾਨ ਸਭਾ ਦੇ ਵਿੱਚ ਸਰਕਾਰ ਤੇ ਵਿਰੋਧੀ ਧਿਰਾਂ ਦੇ ਵਿਧਾਇਕਾਂ ਦੀ ਗਿਣਤੀ 14 ਹੋ ਗਈ ਆ। ਪੁਡੂਚੇਰੀ ਵਿਧਾਨ ਸਭਾ ਦੇ ਵਿੱਚ ਕੁੱਲ 33 ਸੀਟਾਂ, 30 ਦੇ ਉੱਤੇ ਚੋਣ ਜਿਹੜੀ ਉਹ ਹੋਣੀ ਹੈ, ਜਦ ਕਿ 3 ਸੀਟਾਂ ਜਿਹੜੀਆਂ ਨੇ ਉਹ ਇਹ ਮਨੋਨੀਤ ਕੀਤੀਆਂ ਜਾਂਦੀਆਂ ਨੇ। ਐਕਚੁਅਲੀ ਅੱਜ ਜਿਹੜਾ ਰਾਹੁਲ ਗਾਂਧੀ ਦਾ ਪੁਡੂਚੇਰੀ ਦਾ ਦੌਰਾ ਸੀ, ਉਦੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਇਹ ਅਸਤੀਫੇ ਜਿਹੜੇ ਦੀ ਉਹ ਦਵਾ ਕੇ ਉੱਥੋਂ ਦੀ ਜਿਹੜੀ ਸਰਕਾਰ ਹੈ ਉਹਨੂੰ ਡਾਵਾਂਡੋਲ ਵਾਲੀ ਸਥਿਤੀ ਦੇ ਵਿੱਚ ਜਿਹੜਾ ਦੀ ਉਹ ਲੈ ਆਂਦਾ। ਸਰਕਾਰ ਦੇ ਕੋਲੇ 4 ਵਿਧਾਇਕਾਂ ਤੋਂ ਬਾਅਦ ਵਿਰੋਧੀ ਧਿਰਾਂ ਨੇ ਫਲੋਰ ਟੈਸਟ ਦੀ ਮੰਗ ਜਿਹੜੀ ਹੈ ਜੀ ਉਹ ਕੀਤੀ ਆ ਤੇ ਵੀ ਨਾਰਾਇਣ ਸਵਾਮੀ ਨੂੰ ਜਿਹੜਾ ਜੀ ਉਹ ਅਸਤੀਫਾ ਦੇਣ ਦੇ ਵਾਸਤੇ ਇਹ ਗੱਲ ਕਹੀ ਹੈ। ਮਈ ਮਹੀਨੇ ਦੇ ਵਿੱਚ ਇਸੇ ਸਾਲ ਇੱਥੇ ਪੁਡੂਚੇਰੀ ਦੇ ਵਿੱਚ ਚੋਣਾਂ ਜਿਹੜੀਆਂ ਉਹ ਹੋਣੀਆਂ ਨੇ। ਜਿਹੜੀ ਕਿਰਨ ਬੇਦੀ ਆ ਉਹਨੂੰ ਹਟਾਉਣਾ, ਕਿਉਂਕਿ ਕਿਰਨ ਬੇਦੀ ਜਿਹੜੇ ਨੇ ਸਾਬਕਾ IAS ਆਫੀਸਰ ਨੇ। ਦਿੱਲੀ ਦੀਆਂ ਚੋਣਾਂ ਦੇ ਵਿੱਚ ਜਿਹੜਾ ਸੀਗਾ ਭਾਰਤੀ ਜਨਤਾ ਪਾਰਟੀ ਨੇ ਉਹਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਐਲਾਨਿਆ ਸੀ। ਭਾਰਤੀ ਜਨਤਾ ਪਾਰਟੀ ਨੂੰ ਇੱਕ ਵੀ ਸੀਟ ਜਿਹੜੀ ਉੱਥੇ ਨਹੀਂ ਸੀ ਲੱਭੀ, ਸਭ ਨੂੰ ਜਿਹੜਾ ਉਹ ਚੇਤੇ ਹੋਣਾ। ਤੇ ਹੁਣ ਜਿਹੜੀ ਕਿਰਨ ਬੇਦੀ ਆ ਉਹਨੂੰ ਕਿੱਥੇ ਲਾਇਆ ਜਾਊਗਾ, ਇਹ ਆਪਣੇ ਆਪ ਦੇ ਵਿੱਚ ਜਿਹੜਾ ਉਹ ਵੱਡਾ ਸਵਾਲ ਆ, ਜਾਂ ਫਿਰ ਉਹਦੀਆਂ ਸੇਵਾਵਾਂ ਜਿੰਨੀਆਂ ਕੁ ਲੈਣੀਆਂ ਸੀ ਉਹ ਖਤਮ ਹੋ ਗਈਆਂ ਜੀ। ਬਿਲਕੁਲ ਜੀ, ਵਰਤ ਲਿਆ ਸਾਨੂੰ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।